ਹੁਣ ਤੇ ਅੱਜ ਕੱਲ੍ਹ ਤੇ ਕੀ ਕਹਿੰਦੇ YouTube ਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ ਤੇ ਲੋਕੀ ਉੱਥੇ ਆਉਣ ਤੋਂ ਪਹਿਲਾਂ ਹੀ ਸਾਰਾ ਕੁਝ ਵੇਖ ਕੇ ਆਏ ਹੁੰਦੇ ਆ। ਮੇਰੇ ਵਾਸਤੇ ਨਾ ਬੜਾ ਕਲਚਰਲ ਸ਼ੌਕ ਵੀ ਸੀਗਾ ਤੇ ਜਦੋਂ ਜੌਬ ਤੇ ਕਰਨਾ ਵੀ ਇੱਕ ਸ਼ੌਕ ਸੀ ਤੇ ਕੁਝ ਪਤਾ ਵੀ ਨਹੀਂ ਕਿ ਆਸਟ੍ਰੇਲੀਆ ਕਿਹੋ ਜਿਹਾ ਮੁਲਕ। ਮਹਾਰਾਜ ਜੀ ਗੁਰੂ ਰਾਮਦਾਸ ਦੀ ਕਿਰਪਾ ਬਿਜ਼ਨਸ ਸੈੱਟ ਆ, ਪਰ ਇਹ ਨਹੀਂ ਕਿ ਬਿਜ਼ਨਸ ਸੈੱਟ ਪਹਿਲੇ ਦਿਨ ਤੋਂ ਹੀ ਹੋ ਗਏ। ਆਣ ਕੇ ਉਹੀ ਜੋ ਇੱਕ ਮਾਈਗਰੈਂਟ ਆਣ ਕੇ ਕਰਦਾ ਵਾ ਉਸੇ ਚੀਜ਼ ਚੋਂ ਸਾਰੇ ਲੰਘਦੇ, ਮੈਂ ਵੀ ਉਸੇ ਵਿੱਚੋਂ ਹੀ ਲੰਘਿਆ, ਮੈਂ ਕੋਈ ਵੱਖਰਾ ਨਹੀਂ। ਵੀ ਦੋਸਤੋ, ਪਰਦੇਸੀ ਪੰਜਾਬ ਵਿੱਚ ਇੱਕ ਵਾਰ ਤੁਹਾਡਾ ਫਿਰ ਸਵਾਗਤ ਹੈ। ਮੈਂ ਹਰਸ਼ਪਾਲ ਹੇਰ ਔਰ ਤੁਸੀਂ ਦੇਖ ਰਹੇ ਹੋ ਇੰਡੋਜ਼ ਟੈਲੀਵਿਜ਼ਨ। ਅੱਜ ਫਿਰ ਤੁਹਾਨੂੰ ਸਦਾ ਦੀ ਤਰ੍ਹਾਂ ਇੱਕ ਹੋਰ ਸ਼ਖਸੀਅਤ ਦੇ ਨਾਲ ਮਿਲਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਪਿਛਲੇ 3 ਦਹਾਕਿਆਂ ਦੇ ਵਿੱਚ ਆਸਟ੍ਰੇਲੀਆ ਵਿੱਚ ਬੜੀ ਤਰੱਕੀ ਕੀਤੀ ਹੈ। ਕਮਿਊਨਿਟੀ ਵਿੱਚ ਵੀ ਉਹਨਾਂ ਦਾ ਕਾਫੀ ਨਾਂ ਹੈ। ਕੀ ਉਹਨਾਂ ਦਾ ਨਾਂ ਹੈ, ਕੌਣ ਉਹ ਸੱਜਣ ਨੇ, ਔਰ ਮੇਰੇ ਨਾਲ ਚੱਲ ਕੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ। ਆਓ ਹਾਂਜੀ, ਅਸੀਂ ਪਹੁੰਚ ਗਏ ਹਾਂ ਆਪਣੀ ਮੰਜ਼ਿਲ ਤੇ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਖੜੇ ਹਾਂ। ਤੇ ਚਲੋ ਤੁਹਾਨੂੰ ਦੱਸ ਹੀ ਦਿੰਦੇ ਹਾਂ ਕਿ ਸਾਡੀ ਅੱਜ ਦੀ ਸ਼ਖਸੀਅਤ ਕੌਣ ਨੇ। ਮੇਰੀ ਮੁਰਾਦ ਹੈ ਸਰਦਾਰ ਪ੍ਰਨਾਮ ਸਿੰਘ ਹੇਰ, ਜੋ ਸਾਡੇ ਬ੍ਰਿਸਬੇਨ ਵਿੱਚ ਰਹੇ ਨੇ, ਬਰਬੰਕ ਦੇ ਏਰੀਆ ਦੇ ਵਿੱਚ। ਤਾਂ ਚਲੋ ਆਪਾਂ ਦਰਵਾਜ਼ੇ ਦੇ ਬਾਹਰ ਖੜੇ ਹਾਂ, ਦਰਵਾਜ਼ਾ ਖੜਕਾਉਂਦੇ ਹਾਂ ਤੇ ਚਲੋ ਤੁਹਾਨੂੰ ਉਹਨਾਂ ਦੇ ਨਾਲ ਮਿਲਵਾਉਂਦੇ ਹਾਂ। ਘਰ ਬਣਿਆ ਦਰਵਾਜ਼ਾ ਤਾਂ ਖੁੱਲ੍ਹਾ ਛੱਡਿਆ ਆ। ਸਤਿ ਸ੍ਰੀ ਅਕਾਲ ਮਹਾਰਾਜ, ਕੀ ਹਾਲ ਚਾਲ ਨੇ? ਕਿੱਦਾਂ ਜੀ, ਠੀਕ ਠਾਕ ਹੋ? ਵਧੀਆ, ਚੜ੍ਹਦੀ ਗੱਲ। ਮੈਂ ਕਿਹਾ ਜੰਗਲ 'ਚ ਮੰਗਲ ਲਾਇਆ ਪਿਆ, ਬੜਾ ਦਿਲ ਖੁਸ਼ ਹੋਇਆ ਦੇਖ ਕੇ। ਬਸ ਬਾਬੇ ਦੀ ਕਿਰਪਾ। ਆਓ ਜੀ, ਹੋਰ ਸੁਣਾਓ, ਕਿੱਦਾਂ ਸਭ ਠੀਕ ਠਾਕ? ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਠੀਕ ਹੈ, ਸਤਿ ਸ੍ਰੀ ਅਕਾਲ ਜੀ, ਕਿੱਦਾਂ ਠੀਕ ਹੋ? ਮੈਂ ਕਿਹਾ ਅੰਕਲ ਜੀ ਬਾਹਰ ਧੁੱਪ ਸੇਕਦੇ ਲੱਗਦੇ ਬਾਹਰ। ਹਾਂਜੀ ਲੈਣ ਦੀ ਚੱਲੀਏ ਫਿਰ? ਕੋਈ ਨਹੀਂ, ਬਾਅਦ 'ਚ ਖਾ ਲੈਂਦੇ, ਪਹਿਲਾਂ ਅੰਕਲ ਨੂੰ ਮਿਲ ਲਈਏ। ਸਤਿ ਸ੍ਰੀ ਅਕਾਲ ਅੰਕਲ ਜੀ, ਕੀ ਹਾਲ ਚਾਲ ਆ? ਮੈਂ ਤੁਹਾਡੇ ਆਸਰੇ ਦੀ। ਲੈ, ਸਾਡੇ ਆਸਰੇ ਦਾ ਆਸਰਾ ਸਾਨੂੰ ਤੁਹਾਡਾ। ਮੈਂ ਕਿਹਾ ਅੰਕਲ ਕੀ ਹਾਲ ਆ ਕਿੰਨੇ ਕੁ ਖੱਤੇ ਇੱਥੇ? ਵੇਖ ਲਓ, ਨਹੀਂ ਤੁਸੀਂ ਦੱਸੋ ਸਹੀ ਮੈਨੂੰ, ਕਿੰਨੇ ਬਨਾਮ ਸਿਆ? 26 ਏਕੜ ਆ। ਮੈਂ ਕਿਹਾ ਕੋਈ ਝੋਨਾ ਝਾਨਾ ਲਾਇਆ ਹੋ ਤੁਹਾਡਾ, ਜਾਂ ਕਣਕ ਕੁਣਕ ਲਾਓਗੇ ਇੱਥੇ ਇੰਨੇ ਖੱਤਿਆਂ 'ਚ? ਇਹ ਤਾਂ ਗਾਈਆਂ ਹੀ ਰੱਖ ਲਓ। ਜੇ ਝੋਨਾ ਹੀ ਲਾਇਆ ਤਾਂ ਫੇਰ ਕੀ ਕੀਤਾ? ਹਾਂ, ਜੇ ਝੋਨਾ ਹੀ ਲਾਇਆ ਤਾਂ ਫੇਰ ਕਿਵੇਂ? ਮੈਂ ਕਿਹਾ ਇੰਨੀ ਵੱਡੀ ਖੁੱਲੀ ਜ਼ਮੀਨ ਆ ਹੁੰਦੀ ਇੰਡੀਆ 'ਚ, ਫਿਰ ਪੰਜਾਬ 'ਚ ਨਹੀਂ, ਫਿਰ ਉੱਥੇ ਹਾਂ। ਗਾਈਆਂ ਕੋਈ ਵੀ ਨਹੀਂ ਰੱਖੀਆਂ? ਨਹੀਂ, ਵਧੀਆ। ਮੈਂ ਕਿਹਾ ਹੋਰ ਨਹੀਂ ਤਾਂ ਇੱਥੇ ਬੱਕਰੀਆਂ ਬੁੱਕਰੀਆਂ ਰੱਖ ਲਓ, ਤੁਹਾਨੂੰ ਘਾਹ ਘੂ ਕੱਟਣ ਸੌਖਾ ਹੋ ਜਾਊਗਾ। ਜਾਨਵਰ ਜਿਹੜੇ ਉਹ ਨਹੀਂ ਛੱਡਦੇ, ਮਗਰ ਬੱਕਰੀਆਂ ਵੀ ਨਹੀਂ ਨਾ ਛੱਡਣ। ਨਹੀਂ, ਬਹੁਤ ਸੋਹਣੀਆਂ, ਵਧੀਆ। ਦਿਨ ਵੀ ਅੱਜ ਬਹੁਤ ਸੋਹਣਾ ਲੱਗਾ ਅੰਕਲ, ਹੈ? ਤੁਹਾਡਾ ਟਾਈਮ ਤੇ ਵੀ ਸੋਹਣਾ ਲੱਗਦਾ ਹੋਣਾ। ਹਾਂਜੀ, ਇਹ ਤਾਂ ਗਾਰਡ ਗੁੱਡ ਵੀ ਲਾਈ ਕੋਈ ਕਿ ਨਹੀਂ? ਲਾਈਏ ਗਾਰਡਨ ਲਾਈ ਆ। ਅੱਛਾ, ਜੇ ਗੁਣ ਨਾ ਹੋਣ ਤਾਂ ਸੁੰਦਰਤਾ ਦਾ ਰੂਪ ਦਾ ਕੋਈ ਅਰਥ ਨਹੀਂ। ਜਨਾਨੀਆਂ ਸੇਵਾ ਮੁਫਤ ਨਹੀਂ ਹੁੰਦੀਆਂ, ਕਿਉਂਕਿ ਉਹ ਆਪਣੇ ਜੀਵਨ 'ਚ ਅੰਤ ਤੱਕ ਕੁਛ ਨਾ ਕੁਛ ਕਰਦੀਆਂ ਹੀ ਰਹਿੰਦੀਆਂ ਨੇ।
ਉਹ ਮਰਨ ਲੱਗੇ ਵੀ ਉਹ ਕੁਛ ਨਾ ਕੁਛ ਕਰਦੀ ਹੋਊ। ਉਹ ਵਿਦਿਆਰਥੀ ਕੋਲ ਅੱਖਾਂ ਹੁੰਦੀਆਂ ਹਨ ਪਰ ਉਸ ਨੂੰ ਨਜ਼ਰ ਅਧਿਆਪਕ ਨੇ ਦੇਣੀ ਹੁੰਦੀ ਹੈ। ਹਾਂਜੀ ਪ੍ਰਨਾਮ ਸਿੰਘ ਜੀ, ਤੁਹਾਡੇ ਘਰ ਦੇਖਿਆ, ਜ਼ਮੀਨ ਦੇਖੀ, ਡੈਮ ਦੇਖਿਆ, ਬੜਾ ਚੰਗਾ ਲੱਗਾ, ਮਨ ਨੂੰ ਸਕੂਨ ਆਇਆ। ਲੈ ਵੀ ਦਰਸ਼ਕੋ, ਤੁਸੀਂ ਵੀ ਸਾਰਾ ਕੁਝ ਦੇਖ ਹੀ ਲਿਆ, ਪਰ ਇੰਨਾ ਕੁਝ ਬਣਾਉਣ ਪਿੱਛੇ ਬੜੀ ਮਿਹਨਤ ਹੋਈ ਆ। ਇਹ ਕਿਹੋ ਜਿਹੀ ਮਿਹਨਤ ਹੋਈ, ਕਿਵੇਂ ਸਾਰਾ ਕੁਝ ਪੋਸੀਬਲ ਹੋਇਆ, ਤਾਂ ਆਪਾਂ ਪ੍ਰਨਾਮ ਸਿੰਘ ਜੀ ਹੁਣਾਂ ਕੋਲੋਂ ਉਹਨਾਂ ਦੀ ਜ਼ੁਬਾਨੀ ਪੁੱਛਦੇ ਹਾਂ ਕਿ ਉਹਨਾਂ ਨੂੰ ਕਿਹੋ ਜਿਹੀ ਮਿਹਨਤ ਕਰਨੀ ਪਈ ਇੱਥੇ ਆਣ ਕੇ ਤੇ ਕਿਹਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ, ਉਹਨਾਂ ਦੀ ਜ਼ੁਬਾਨੀ ਆਪਾਂ ਉਹਨਾਂ ਤੋਂ ਪੁੱਛਦੇ ਹਾਂ। ਅੱਛਾ ਪ੍ਰਨਾਮ ਸਿੰਘ, ਬਾਕੀ ਦੀਆਂ ਗੱਲਾਂ ਜੋ ਇੱਥੋਂ ਆਪਾਂ ਸ਼ੁਰੂ ਕਰਨੀਆਂ ਨਾ, ਹਾਂਜੀ ਉਹਨਾਂ ਤੋਂ ਪਹਿਲਾਂ ਹਾਂਜੀ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਤੁਸੀਂ ਸਾਡੇ ਸਰੋਤਿਆਂ ਵਾਸਤੇ ਆਪਣਾ ਜੋ ਪਿਛੋਕੜ, ਤੁਹਾਡੇ ਪਰਿਵਾਰ ਦਾ ਪਿਛੋਕੜ, ਤੁਹਾਡਾ ਆਪਣਾ ਪਿਛੋਕੜ, ਪਿੰਡ ਤੋਂ ਆਪਾਂ ਸ਼ੁਰੂ ਕਰਦੇ ਹਾਂ ਗੱਲ, ਪੰਜਾਬ ਤੋਂ, ਉਹਦੇ ਬਾਰੇ ਸਾਨੂੰ ਜਾਣੂ ਕਰਾਓ। ਬਹੁਤ ਵਧੀਆ ਸਵਾਲ ਹੈ। ਮੈਂ ਵੀ ਚਾਹਾਂਗਾ ਕਿ ਮੈਂ ਪਹਿਲਾਂ ਆਪਣਾ ਪਿਛੋਕੜ ਕੀ ਹੈ ਮੇਰਾ, ਕਿੱਥੋਂ ਅਸੀਂ ਆਏ ਹਾਂ, ਕਿੱਥੋਂ ਅਸੀਂ ਬਿਲੋਂਗ ਕਰਦੇ ਹਾਂ। ਭਾਵੇਂ ਕਿ ਅੱਜ ਅਸੀਂ ਆਸਟ੍ਰੇਲੀਆ 'ਚ ਰਹਿਣ ਡਏ ਹਾਂ, ਬ੍ਰਿਸਬੇਨ ਰਹਿਣ ਡਏ ਹਾਂ, ਮੈਂ ਚਾਹੁੰਦਾ ਮੈਂ ਦੱਸਾਂ ਕਿ ਅਸੀਂ ਸਾਡੀ ਬੈਕਗਰਾਊਂਡ ਕੀ ਹੈ। ਮੇਰਾ ਪਿੰਡ ਅਸੀਂ ਬੜੇ ਮਾਣ ਨਾਲ ਕਹਿੰਦੇ ਹਾਂ ਕਿ ਅੰਮ੍ਰਿਤਸਰ ਜ਼ਿਲ੍ਹੇ ਦਾ ਬੜਾ ਇਤਿਹਾਸਕ ਪਿੰਡ ਹੈ, ਪਿੰਡ ਮੀਰਾਂਕੋਟ, ਜਿਹੜਾ ਕਿ ਬਾਬੇ ਮਤਾਬ ਸਿੰਘ ਦਾ ਪਿੰਡ ਹੈ। ਮੱਸੇ ਰੰਗੜ ਦਾ ਸਿਰ ਉਹਨਾਂ ਨੇ ਵੱਢਿਆ ਸੀ ਬੀਕਾਨੇਰ ਤੋਂ ਆ ਕੇ ਉਸ ਟਾਈਮ ਦੇ ਵਿੱਚ। ਅਸੀਂ ਬੜੇ ਮਾਣ ਨਾਲ, ਫਖਰ ਨਾਲ ਇਹ ਚੀਜ਼ ਦੱਸੀ ਦੀ ਹੈ ਕਿ ਅਸੀਂ ਉਸ ਪਿੰਡ ਨੂੰ ਬਿਲੋਂਗ ਕਰਦੇ ਹਾਂ। ਕਿ ਸਾਡਾ ਪਿੰਡ, ਜਦੋਂ ਕੋਈ ਕਹਿੰਦਾ ਕਿਹੜਾ ਤੁਹਾਡਾ ਪਿੰਡ, ਅਸੀਂ ਕਹਿੰਦੇ ਬਾਬੇ ਮਤਾਬ ਸਿੰਘ ਵਾਲਾ ਪਿੰਡ ਹੈ, ਕਿ ਬੜਾ ਇਤਿਹਾਸਕ ਹੈ। ਹਰ ਸਾਲ ਉੱਥੇ ਮੇਲਾ ਲੱਗਦਾ ਹੈ। ਉੱਥੇ ਮੀਰਾਂਕੋਟ ਦੇ ਵਿੱਚ ਹੀ ਜੰਮੇ ਪਲੇ ਹਾਂ। ਮੇਰੇ ਫਾਦਰ ਸਾਹਿਬ ਸਰਦਾਰ ਹੰਸਾ ਸਿੰਘ ਸਾਰੀ ਉਮਰ ਹੈਲਥ ਡਿਪਾਰਟਮੈਂਟ 'ਚ ਜੋਬ ਕੀਤੀ ਸੀ। ਮਦਰ ਮੇਰੇ ਹਾਊਸ ਵਾਈਫ ਸੀਗੇ, ਘਰ ਦੇ ਕੰਮ ਕਰਦੇ ਸੀ। ਦਾਦਾ ਜੀ ਮੇਰੇ ਪਿੰਡ ਦੇ ਨੰਬਰਦਾਰ ਸੀ, ਸਰਦਾਰ ਅਚਰ ਸਿੰਘ ਨੰਬਰਦਾਰ, ਅਤੇ ਬੜੇ ਰੋਹ ਵਾਲੇ ਇਨਸਾਨ ਸੀ। ਬੜਾ ਕੁਝ ਅਸੀਂ ਸਿੱਖਿਆ ਉਹਨਾਂ ਕੋਲੋਂ। ਫਿਰ ਅਸੀਂ ਉੱਥੋਂ ਪੜ੍ਹ ਕੇ, ਜਿਸ ਤਰ੍ਹਾਂ ਹੁੰਦੀ ਆ ਪਿੰਡ ਵਾਲੇ, ਪ੍ਰਾਇਮਰੀ ਸਕੂਲ ਤੋਂ ਹੁੰਦੇ ਹੁੰਦੇ ਖਾਲਸਾ ਕਾਲਜ ਅੰਮ੍ਰਿਤਸਰ ਚਲੇ ਗਏ। ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬਾਅਦ ਫਿਰ +2 ਉੱਥੇ ਕੀਤੀ। ਫਿਰ ਮੈਂ ਬੈਕਗਰਾਊਂਡ ਮੇਰੀ ਆ, ਜਿੱਦਾਂ ਮੈਂ ਦੱਸਿਆ ਕਿ ਸਾਡੀ ਸਾਰੀ ਫੈਮਿਲੀ ਨਾ ਹੈਲਥ ਦੇ ਵਿੱਚ ਅਸੀਂ ਰਹੇ ਹਾਂ, ਹੈਲਥ ਡਿਪਾਰਟਮੈਂਟ ਨਾਲ। ਮੇਰੇ ਫਾਦਰ ਸਾਹਿਬ ਵੀ ਉੱਥੇ ਜੋਬ ਕਰਦੇ, ਮੈਂ ਵੀ ਫਾਰਮੇਸੀ ਕੀਤੀ, ਕੰਪਲੀਟ ਕੀਤੀ। ਫਿਰ ਉੱਥੇ ਮੇਰੀ ਸਿਸਟਰ ਆ, ਉਹ ਵੀ ਰਜਿਸਟਰਡ ਨਰਸ ਹੈ, ਇੱਕ ਮੇਰੀ ਸਿਸਟਰ। ਸੋ ਸਾਡਾ ਸਾਰਾ ਟੱਬਰ ਹੀ ਨਾ, ਕੀ ਕਹਿੰਦੇ ਹੁੰਦੇ ਆ ਕਿ ਇਸ ਹੈਲਥ ਡਿਪਾਰਟਮੈਂਟ ਦੇ ਵਿੱਚ। ਗਾਂ ਮੇਰਾ ਬੇਟਾ ਇੱਥੇ ਆ ਕੇ ਉਹ ਵੀ ਸੋਨੋਗ੍ਰਾਫਰ ਬਣ ਰਿਹਾ ਵਾ, ਅਤੇ ਅਸੀਂ ਉਹਦੇ ਨਾਲ ਰਿਲੇਟਡ ਹੈ। ਉੱਥੋਂ 1995 ਤੱਕ, 1995 ਤੋਂ ਪਹਿਲਾਂ ਇੰਡੀਆ ਰਹੇ ਹਾਂ, ਜਿਉਂ ਜੰਮੇ ਹਾਂ। 95 ਤੋਂ ਇੱਥੋਂ ਆਇਆ ਆਸਟ੍ਰੇਲੀਆ ਦੇ ਵਿੱਚ। ਅਤੇ ਖੈਰ ਉਹ ਚੀਜ਼ ਨਿਕਲਦੀ ਨਹੀਂ, ਜਿੱਥੇ 20-25 ਸਾਲ ਜ਼ਿੰਦਗੀ ਦੇ ਕੱਢੇ ਹੋਣ, ਭਾਵੇਂ ਕਿ ਆਸਟ੍ਰੇਲੀਆ 'ਚ ਹੁਣ ਉਸ ਤੋਂ ਜ਼ਿਆਦਾ ਟਾਈਮ ਲਾ ਲਿਆ ਵਾ, ਪਰ ਉਹ ਕਦੀ ਨਾ ਕਿਤੇ ਜਿਹੜੇ ਪਹਿਲੇ ਤੁਹਾਡੇ ਜ਼ਿੰਦਗੀ ਦੇ 20-22 ਸਾਲ ਕੱਢੇ ਹੁੰਦੇ ਨਾ, ਉਹ ਸਾਰੀ ਉਮਰ ਯਾਦ ਰਹਿੰਦੇ ਆ। ਉਹ ਚੀਜ਼ਾਂ ਭੁੱਲਦੀਆਂ ਨਹੀਂ। ਪਿੰਡ ਨਾਲ ਬੜਾ ਪਿਆਰ ਹੈ। ਤਕਰੀਬਨ ਹਰ ਸਾਲ ਹੀ ਉੱਥੇ ਜਾਈਦਾ ਵਾ। ਹਰ ਸਾਲ ਬਾਬੇ ਮਤਾਬ ਸਿੰਘ ਦਾ ਮੇਲਾ ਹੁੰਦਾ, ਜਿੰਨੀ ਕਿ ਚਲੋ ਸਰਦਾ ਬਣਦਾ ਮੈਂ ਵੀ ਉਹਦੇ ਵਿੱਚ ਹਿੱਸਾ ਪਾਉਣਾ ਵਾ। ਜੇ ਸੋਚੀਏ ਨਾ ਕਿ ਸਾਡੇ ਦੁਆਬੇ 'ਚ ਹਾਂਜੀ ਬਹੁਤ ਅਰਸੇ ਤੋਂ ਲੋਕੀ ਬਾਹਰ ਚਲ ਗਏ ਸੀ। ਹੁਣ ਜਿਵੇਂ ਮਾਝੇ ਦੀ ਗੱਲ ਕਰੀਏ ਜਾਂ ਮਾਲਵੇ ਦੀ ਗੱਲ ਕਰੀਏ ਤਾਂ ਲੋਕੀ ਹੁਣ ਆਉਣ ਲੱਗੇ ਉੱਥੋਂ। ਜੀ। ਪਰ ਤੁਸੀਂ ਕਿਹੜੇ ਸਾਲ ਵਿੱਚ ਉੱਥੋਂ ਆਏ ਆ? ਮੈਂ ਭਾਜੀ 95 'ਚ ਆਇਆ। 95 'ਚ ਆਇਆ। ਮੇਰਾ ਵਿਆਹ ਹੋਇਆ ਸੀ। ਉਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਤੁਹਾਨੂੰ ਯਾਦ ਹੋਣਾ, ਜਦੋਂ ਮੈਂ 95 ਦੇ 25 ਨਵੰਬਰ 95 ਨੂੰ ਮੈਂ ਇੱਥੇ ਆਇਆ ਸੀ, ਤਾਂ ਮੈਂ ਗੁਰਦੁਆਰਾ ਸਾਹਿਬ ਚਲੇ ਗਏ। ਮੇਰੇ ਇਨ-ਲॉज ਫੈਮਿਲੀ ਆ, ਭਾਈ ਸੁਖਦੇਵ ਸਿੰਘ ਵਿਰਕ ਹੋਣੀ ਮੈਨੂੰ ਲੈ ਕੇ ਪਹਿਲੇ ਦਿਨ ਹੀ, ਮੈਂ ਖਿਆਲ ਫਰਾਈਡੇ ਕਿ ਸੈਟਰਡੇ ਆਇਆ ਸੀ, ਸੰਡੇ ਨੂੰ ਮੈਨੂੰ ਗੁਰਦੁਆਰੇ ਲੈ ਗਏ। ਅਤੇ ਗੁਰਦੁਆਰੇ ਚਲੇ ਗਏ, ਅਤੇ ਗੁਰਦੁਆਰੇ ਜਿਹੜਾ ਬੰਦਾ ਮਿਲੇ ਅਤੇ ਉਹ ਕਰੇ ਵੀ ਹਾਂ ਵੀ ਜਵਾਨਾ ਨਵਾਂ ਆਇਆ ਇੰਡੀਆ ਤੋਂ। ਥੋੜ੍ਹੇ ਜਿਹੇ ਬੰਦੇ ਹੁੰਦੇ ਸੀ, ਮੇਰੇ ਖਿਆਲ 150 ਪਰਿਵਾਰ ਹੁੰਦਾ ਸੀ, 150-200 ਪਰਿਵਾਰ ਸੀ, ਅਤੇ ਸਾਰੇ ਤਕਰੀਬਨ ਇੱਕ ਦੂਜੇ ਨੂੰ ਜਾਣਦੇ ਸੀ। ਉਹਨੂੰ ਕਹਿੰਦੇ ਜਵਾਨਾ ਵੀ ਕਿਹੜਾ ਪਿੰਡ ਆ? ਮੈਂ ਦੱਸੀ ਜਾਵਾਂ, ਮੇਰਾ ਪਿੰਡ ਹੈ ਜੀ ਮੀਰਾਂਕੋਟ। ਇਹ ਫਿਰ ਕਿੱਥੇ ਕਿਤੇ ਪੈਂਦਾ? ਉਹ ਸਾਰੇ ਮੈਜੋਰਟੀ ਬੰਦੇ ਦੁਆਬੇ ਦੇ ਸੀ। ਉਹ ਸਮਝ ਰਹੇ ਸੀ ਕਿ ਸ਼ਾਇਦ ਪਿੰਡ ਇਹਦਾ ਵੀ ਕੋਈ ਦੁਆਬੇ 'ਚ ਹੋਣਾ, ਕਿ ਮਾਝੇ ਤੋਂ ਕੋਈ ਆਉਂਦਾ ਹੀ ਨਹੀਂ ਸੀ ਉਹਨਾਂ ਵੇਲਿਆਂ 'ਚ, ਅਤੇ ਬੜਾ ਮੁਸ਼ਕਿਲ ਸੀ। ਮਾਝੇ ਮਾਲਵੇ 'ਚ ਤਾਂ ਹੁਣ ਲੋਕ ਆਉਣ ਲੱਗੇ ਆ, ਸਾਰਾ ਦੁਆਬਾ ਹੀ ਭਰਿਆ ਸੀ। ਦੁਆਬੇ ਦੇ ਲੋਕ ਤਾਂਹੀਓ ਅਸੀਂ ਕਹਿ ਦਿੰਦੇ ਕਿ ਥੋੜ੍ਹੇ ਜਿਹੇ ਸਾਡੇ ਤੋਂ ਐਡਵਾਂਸ ਆ, ਪਰ ਇਹ ਨਹੀਂ, ਮਾਝੇ ਵਾਲੇ ਹੁਣ ਪਿੱਛੇ ਘੱਟ ਨਹੀਂ ਗਏ। ਪਿੱਛੇ ਆ ਕੇ ਫੜ ਲਿਆ ਤੁਸੀਂ? ਹਾਂਜੀ ਹਾਂਜੀ। ਅੱਛਾ 95 ਤੁਸੀਂ ਆਏ ਕਿਵੇਂ ਸੀ? ਕਿਸ ਬੇਸ ਤੇ? ਮੇਰਾ ਇੱਥੇ ਵਿਆਹ ਹੋਇਆ ਸੀ ਜੀ 95 'ਚ। ਉਹ ਵੀ ਰੀਜ਼ਨ ਸੀ ਕਿ ਇੱਕ ਤਰੀਕੇ ਨਾਲ ਨਾ, ਪਹਿਲਾਂ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਅਤੇ ਘਰਦਿਆਂ ਦੀ ਕੋਸ਼ਿਸ਼ ਹੁੰਦੀ ਵੀ ਕਿਸੇ ਨਾ ਕਿਤੇ, ਮਾਹੌਲ ਖ਼ਰਾਬ ਸੀ ਪੰਜਾਬ ਦੇ, ਤੁਹਾਨੂੰ ਪਤਾ। ਕਈ ਵਾਰੀ ਉੱਧਰੋਂ ਖਾੜਕੂਵਾਦ ਦਾ ਜੇ ਹੋਣਾ ਤਾਂ ਕਈ ਵਾਰੀ ਉਹਨਾਂ ਨੇ ਫੜ ਲੈਣਾ, ਜੇ ਉੱਧਰੋਂ ਭੱਜ ਕੇ, ਅਤੇ ਪੁਲਿਸ ਤੋਂ, ਮਤਲਬ ਕੱਲਾ ਮੈਂ ਘਰਦਿਆਂ ਦਾ ਇੱਕੋ ਬੇਟਾ ਹਾਂ, 2 ਮੇਰੀ ਸਿਸਟਰ ਆ। ਘਰਦਿਆਂ ਦਾ ਜ਼ੋਰ ਹੁੰਦਾ ਸੀ ਵੀ ਇਹਨੂੰ ਪਹਿਲਾਂ ਮੈਨੂੰ ਬੰਗਲੌਰ ਭੇਜਤਾ ਪੜ੍ਹਨ ਵਾਸਤੇ, ਅਤੇ ਜਦੋਂ ਕਾਲਜ ਜਾਈਦਾ, ਬਾਹਰ ਜਾਈਦਾ, ਯਾਰੀ ਦੋਸਤੀ ਵਧੋ ਵਧੀ ਉਹਨਾਂ ਵੇਲਿਆਂ 'ਚ ਮਾਹੌਲ ਸੀ ਕਿ ਤੁਹਾਡੇ ਲਿੰਕ ਵਧੋ ਵਧੀ ਬਣ ਜਾਂਦੇ ਸੀ।
ਉੱਥੋਂ ਮੈਂ ਕਰਕੇ ਆਇਆ ਤੇ ਇਹਨਾਂ ਵੇਖਿਆ ਕਿ ਨਹੀਂ ਇਹਨੂੰ ਹੁਣ ਹੋਰ ਨਹੀਂ ਕੋਈ ਚਾਰਾ ਨਹੀਂ ਚੱਲਦਾ, ਇਹਨੂੰ ਬਸ ਕਿਸੇ ਨਾ ਬਾਹਰ ਕਿਸੇ ਭੇਜ ਤਰੀਕੇ ਦਈਏ। ਬਾਹਰ ਭੇਜ ਦਈਏ। ਤੇ ਉਦੋਂ ਬਸ ਸਬੱਬ ਬਣ ਗਿਆ ਆਸਟ੍ਰੇਲੀਆ 'ਚ, ਉਦੋਂ ਦਾ 95 ਦਾ ਹੀ ਵਿਆਹ ਹੋਇਆ ਤਾਂ ਆਪਾਂ ਇੱਥੇ ਆ ਗਏ, ਇੱਥੇ ਆ ਕੇ ਸੈਟਲ ਹੋ ਗਏ ਹਾਂ। ਜਦੋਂ ਤੁਸੀਂ 95 'ਚ ਇੱਥੇ ਆਏ ਆ, ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਦੱਸਿਆ ਤੁਸੀਂ ਫਾਰਮੇਸੀ ਕੀਤੀ ਸੀਗੀ, ਹਾਂਜੀ। ਹਨਾ, ਖੇਤੀ ਤੁਸੀਂ ਸ਼ਾਇਦ ਕੀਤੀ ਨਹੀਂ। ਨਹੀਂ ਭਾਜੀ, ਬਿਲਕੁਲ ਨਹੀਂ ਕੀਤੀ। ਫਿਰ ਤੁਹਾਨੂੰ ਇੱਥੇ ਆ ਕੇ ਚੰਬਾ ਜਿਹਾ ਲੱਗਾ ਹੋਣਾ ਵੀ ਕੰਮ ਤੇ ਜਾਣਾ ਪੈਣਾ, ਕਿਹੋ ਜਿਹੀਆਂ ਨੌਕਰੀਆਂ ਕਰਨੀਆਂ ਪੈਣੀਆਂ, ਤੁਹਾਨੂੰ ਕੰਮ ਛੇਤੀ ਮਿਲ ਗਿਆ ਸੀ, ਜਾਂ ਕਿ ਤੁਹਾਨੂੰ ਦੇਖਣਾ ਪਿਆ ਯਾਰ ਆਹ ਕੰਮ ਮੇਰੇ ਲੱਗਦਾ ਨਹੀਂ ਗਾ, ਮੈਂ ਪੜ੍ਹਿਆ ਲਿਖਿਆ ਮੁੰਡਾ, ਮੈਂ ਇੱਥੇ ਕੰਮ ਕਿਉਂ ਕਰਾਂ, ਮੈਨੂੰ ਫਾਰਮੇਸੀ ਚਾਹੀਦੀ ਜਾਂ ਮੈਨੂੰ ਡਾਕਟਰ ਹੋਣਾ ਚਾਹੀਦਾ ਸੀਗਾ? ਹਾਂਜੀ ਬਿਲਕੁਲ ਭਾਜੀ, ਬਿਲਕੁਲ ਸਹੀ ਗੱਲ ਆ। ਹੁਣ ਤੇ ਅੱਜ ਕੱਲ੍ਹ ਤੇ ਕੀ ਕਹਿੰਦੇ YouTube ਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ, ਤੇ ਲੋਕੀ ਉੱਥੇ ਆਉਣ ਤੋਂ ਪਹਿਲਾਂ ਹੀ ਸਾਰਾ ਕੁਝ ਵੇਖ ਕੇ ਆਏ ਹੁੰਦੇ ਆ। ਮੇਰੇ ਵਾਸਤੇ ਨਾ ਬੜਾ ਕਲਚਰਲ ਸ਼ੌਕ ਵੀ ਸੀਗਾ, ਤੇ ਜਦੋਂ ਜੌਬ ਤੇ ਕਰਨਾ ਉਹ ਵੀ ਇੱਕ ਸ਼ੌਕ ਸੀ। ਤੇ ਕੁਝ ਪਤਾ ਵੀ ਨਹੀਂ ਕਿ ਆਸਟ੍ਰੇਲੀਆ ਕਿਹੋ ਜਿਹਾ ਮੁਲਕ ਆ। ਜਾਂ ਆਪਣੀ ਵਾਈਫ ਕੋਲੋਂ ਥੋੜ੍ਹਾ ਬਹੁਤਾ ਪੁੱਛਿਆ ਸੀ, ਜਾਂ ਜਿਹੜੀਆਂ ਜਦੋਂ ਵੀਜ਼ਾ ਲੱਗਾ ਤਾਂ ਐਮਬੈਸੀ ਵਾਲੇ ਕਿਤਾਬਾਂ ਭੇਜ ਦਿੰਦੇ ਸੀ 2-3 ਜੀ। ਵੀ ਆਸਟ੍ਰੇਲੀਆ ਕੀ ਆ, ਕਿਹੋ ਜਿਹਾ ਮੌਸਮ, ਉਹ ਮੈਂ ਪੜ੍ਹਨੀਆਂ। ਤੇ ਪੜ੍ਹ ਕੇ ਤੇ ਮੈਂ ਇੱਥੇ ਆ ਗਿਆ। ਤੇ ਜਦੋਂ ਮੈਨੂੰ 에ਅਰਪੋਰਟ ਤੋਂ ਲੈ ਕੇ ਤੇ ਪਹਿਲੀ ਕਾਰ ਇੱਕ ਲਾਗੋਂ ਦੀ ਜਾ ਰਹੀ ਸੀ, ਉਹਦੇ ਵਿੱਚ ਨਾ ਆਸਟ੍ਰੇਲੀਅਨ ਬੈਠੇ ਸੀ। ਮੈਂ ਨਵੰਬਰ 'ਚ ਆਇਆ ਸੀ, ਗਰਮੀ ਦਾ ਮਹੀਨਾ ਸੀ। ਉਹ ਜਿੰਨੇ ਜਾਣੇ ਬੈਠੇ ਨਾ ਹੱਥ 'ਚ ਬੀਰਾਂ ਫੜੀਆਂ ਸੀ, ਇੱਕ ਡਰਾਈਵਰ ਹੀ ਨਹੀਂ ਪੀ ਰਿਹਾ, ਬਾਕੀ ਸਾਰੇ ਪੀ ਰਹੇ। ਸ਼ਰਟ ਕਿਸੇ ਤੇ ਨਹੀਂ ਪਾਈ, ਸਾਰੇ ਨੰਗੇ ਬੈਠੇ ਕਾਰ 'ਚ ਜਾ ਰਹੇ। ਮੈਂ ਕਿਹਾ ਵੀ ਆਹ ਮੁਲਕ, ਮੈਂ ਆਸਟ੍ਰੇਲੀਆ ਆਇਆ, ਕਹਿੰਦੇ ਵੀ ਮੁਲਕ ਚੰਗਾ ਵਾ, ਇਹ ਤਾਂ ਮੈਨੂੰ ਕੋਈ ਨੰਗਿਆਂ ਧੜੰਗਿਆਂ ਦਾ ਮੁਲਕ ਲੱਗਣ ਡਿਆ ਵਾ। ਫਿਰ ਆਣ ਕੇ ਚਲੋ ਜਦੋਂ ਕੰਮਕਾਰ ਸ਼ੁਰੂ ਕਰਨੇ ਪਏ, ਕੰਮ 'ਤੇ ਵੀ ਬੜਾ ਸ਼ੌਕ ਲੱਗਾ ਮੇਰੀ। ਚਲੋ ਹੁਣ ਅੱਜ ਅਸੀਂ ਮਹਾਰਾਜ ਦੀ, ਗੁਰੂ ਰਾਮਦਾਸ ਦੀ ਕਿਰਪਾ, ਬਿਜ਼ਨਸ ਸੈੱਟ ਆ। ਪਰ ਇਹ ਨਹੀਂ ਕਿ ਬਿਜ਼ਨਸ ਸੈੱਟ ਪਹਿਲੇ ਦਿਨ ਤੋਂ ਹੀ ਹੋ ਗਏ। ਆਣ ਕੇ ਉਹੀ ਜੋ ਇੱਕ ਮਾਈਗਰੈਂਟ ਆਣ ਕੇ ਕਰਦਾ ਵਾ, ਉਸੇ ਚੀਜ਼ 'ਚੋਂ ਸਾਰੇ ਲੰਘਦੇ, ਮੈਂ ਵੀ ਉਸੇ ਵਿੱਚੋਂ ਹੀ ਲੰਘਿਆ, ਮੈਂ ਕੋਈ ਵੱਖਰਾ ਨਹੀਂ। ਆਣ ਕੇ ਜੌਬਾਂ ਕੀਤੀਆਂ। ਮੇਰੀ ਪਹਿਲੀ ਜੌਬ ਬੇਕਰੀ ਦੇ ਵਿੱਚ ਸੀਗੀ। ਅੱਛਾ। ਬੇਕਰੀ ਦੇ ਵਿੱਚ ਸਟਾਰਟ ਉੱਥੇ ਅਫੀਸ਼ਲੀ ਜੌਬ ਸੀ। ਵੈਸੇ ਮੈਂ ਪਹਿਲਾਂ ਨਾ ਵੈਸੇ ਹੀ ਇੱਕ ਸ਼ੌਂਕੀਆ ਤੌਰ 'ਤੇ ਵਿਹਲੇ ਬੈਠਣਾ ਤਾਂ ਰੈਸਟੋਰੈਂਟ ਵੀ ਚਲੇ ਜਾਣਾ। ਉੱਥੇ ਆਪਣੇ ਸੱਜਣ ਮਿੱਤਰ ਸੀ ਬੋਬੀ ਗਰੇਵਾਲ, ਉਹਨਾਂ ਨੇ ਕਹਿਣਾ ਤੂੰ ਆ ਜਾ, ਵੀ ਘਰ ਬੈਠਾ ਰਹਿਣਾ। ਉੱਥੇ ਜਾ ਕੇ ਉਹਨਾਂ ਨੂੰ ਮੈਂ ਵੇਂਦੇ ਰਹਿਣਾ ਵੀ ਕੀ ਕਰਦੇ ਆ, ਕੀ ਕਰਦੇ। ਚਲੋ ਉੱਥੇ ਮੈਂ ਖੈਰ ਜੌਬ ਤਾਂ ਨਹੀਂ ਕੋਈ ਜ਼ਿਆਦਾ ਕੀਤੀ, ਤੇ ਆਫਰ ਹੋਈ ਸੀ ਮੈਨੂੰ ਜੌਬ ਦੀ ਉੱਥੇ ਵੀ, ਪਰ ਮੈਨੂੰ ਰੈਸਟੋਰੈਂਟ ਦੀ ਜੌਬ ਕੋਈ ਮੈਨੂੰ ਲੱਗਿਆ ਉਦੋਂ ਇੰਡੀਆ ਤੋਂ ਆਏ ਸੀ, ਸੋਚੀਦਾ ਸੀ ਯਾਰ ਮੈਂ ਤਾਂ ਫਾਰਮਾਸਿਸਟ ਹਾਂ, ਮੈਨੂੰ ਤਾਂ ਕੋਈ ਖਰੇ ਚੰਗੀ ਜੌਬ ਮਿਲ ਨਾਲੇ ਮੈਂ ਕਿਹਾ ਪਿੰਡ ਤਾਂ ਆਪਣੇ ਪਾਣੀ ਦਾ ਗਲਾਸ ਵੀ ਨਹੀਂ ਚੱਕ ਕੇ ਪੀਤਾ, ਉਹਨਾਂ ਦੇ ਇੱਥੇ ਆ ਕੇ ਸਿੱਧੇ ਬੇਕਰੀ 'ਚ ਲੱਗ ਗਏ। ਹਾਂਜੀ ਭਾਈ। ਫਿਰ ਬੇਕਰੀ ਜੌਬ ਉਦੋਂ ਥੋੜ੍ਹੀ ਜਿਹੀ ਫਿਰ ਅਕਲ ਆਉਣ ਲੱਗ ਪਈ ਵੀ ਨਹੀਂ ਕੰਮ ਕਰਨਾ ਪੈਣਾ ਬੇਕਰੀ 'ਚ। ਫਿਰ ਉਹੀ ਕੰਮ ਸ਼ਿਫਟਾਂ। ਜਦੋਂ ਮੇਰਾ ਨਾ ਤਾਂ ਇੱਕ ਸੁਪਰਵਾਈਜ਼ਰ ਸੀਗਾ, ਉਹ ਪੈਲਟ ਜੇ ਹੁੰਦੇ ਆ ਬਟਰ ਦੇ ਬੜੇ ਵੱਡੇ ਜੇ ਪੈਲਟ, ਤੇ ਉਹ ਖਿੱਚ ਕੇ ਲਿਆਉਣੇ ਸੀ। ਉਹ ਮੈਨੂੰ ਕਹਿੰਦਾ ਵੀ ਪਰੇ ਹੋ ਜਾ, ਤੈਨੂੰ ਤੇ ਕੁਛ ਉਹਦੀ ਇੰਗਲਿਸ਼ ਉਨੀ ਕੁ ਸੀ, ਕੁਛ ਸਾਡੀ ਵੀ ਅੱਗੋਂ ਆਏ ਤਾਂ ਉਨੀ ਕੁ ਸੀ, ਤੇ ਚਾਈਨੀਆਂ ਦੀ ਵੀ ਉਹੋ ਜਿਹੀ ਹੁੰਦੀ ਆ, ਚਾਈਨੀਜ਼ ਸੀ। ਉਹਨੇ ਨਾ ਬੜਾ ਮੈਨੂੰ ਰੋਹਬ ਜੇ ਨਾ ਗੁੱਸੇ ਜੇ ਨਾ ਕਿਹਾ ਕਿ ਪਰੇ ਹੋ ਜਾ, ਤੇਰੇ ਕੋਲੋਂ ਇਹ ਕੰਮ ਨਹੀਂ ਹੋਣਾ, ਉਹ ਪੈਲਟ ਜੱਕ ਜਿਹਾ, ਉਹਨੇ ਤੈਨੂੰ ਲੋਕ ਨਹੀਂ ਲਾਉਣਾ ਆਉਂਦਾ। ਤੇ ਮੈਂ ਨਾ ਬੜਾ, ਮੇਰਾ ਮਨ ਬੜਾ ਖ਼ਰਾਬ ਹੋਇਆ, ਮੇਰੇ ਤਕਰੀਬਨ ਅੱਥਰੂ ਵੀ ਨਿਕਲ ਆਏ ਕਿ ਉੱਥੇ। ਮੈਂ ਕਿਹਾ ਵੀ ਮੈਂ ਕੱਲ੍ਹ ਤੋਂ ਇੱਥੇ ਜੌਬ ਨਹੀਂ ਕਰਨੀ, ਵੀ ਇਹ ਤਾਂ ਬੰਦੇ ਮੈਨੂੰ ਸਮਝਣ ਡਿਆ ਜਿਸ ਤਰ੍ਹਾਂ ਮੈਂ ਇਹਦਾ ਨੌਕਰ ਹਾਂ। ਤੇ ਅਸੀਂ ਉੱਥੋਂ ਆਏ ਸੀ ਕਿ ਮੈਂ ਤਾਂ ਵੈਸੇ ਵੀ ਕਦੀ ਖੇਤੀਬਾੜੀ, ਚਲੋ ਆਪਣਾ ਜੱਟ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਹਾਂ, ਪਰ ਮੈਂ ਕਦੀ ਖੇਤੀਬਾੜੀ ਕੀਤੀ ਨਹੀਂ ਸੀ। ਕਿ ਪੜ੍ਹਦੇ ਇੱਥੇ ਆ ਗਏ, ਤੇ ਨਾ ਹੀ ਮੇਰੇ ਫਾਦਰ ਸਾਹਿਬ ਨੇ ਪਹਿਲਾਂ ਕੀਤੀ ਸੀ, ਪਰ ਅਸੀਂ ਵੀ ਉਹ ਕਰਕੇ ਵੇਖਿਆ ਹੈਗਾ ਸੀ ਸਾਰਾ ਕੁਝ, ਪਰ ਕੀਤਾ ਨਹੀਂ ਸੀ। ਤਾਂ ਮੇਰੇ ਵਾਸਤੇ ਬੜਾ ਸ਼ੌਕ ਸੀ ਕਿ ਆਹ ਜੌਬ ਜਿਹੜੀ ਲੇਬਰ ਦੀ ਜੌਬ ਕਰਨੀ ਨਾ, ਬੜੀ ਮੇਰੇ ਵਾਸਤੇ ਉਹ ਅੱਖਾਂ 'ਚੋਂ ਅੱਥਰੂ ਨਿਕਲਦੇ ਸੀ ਉਸ ਟਾਈਮ। ਤਾਂ ਸੋਚੀਦਾ ਸੀ ਕਿ ਵਾਪਸ ਵੀ ਚਲੇ ਜਾਈਏ। ਫਿਰ ਹੌਲੀ ਹੌਲੀ ਸਫ਼ਰ ਚੱਲਦਾ ਰਿਹਾ, ਟੈਕਸੀਆਂ ਵੀ ਚਲਾਈਆਂ। ਇੱਕ ਨਾ ਪੰਜਾਬੀਆਂ ਨੂੰ ਆਦਤ ਹੁੰਦੀ ਹੈ ਡਰਾਈਵਰੀ 'ਚ ਬੜਾ ਭੱਜ ਪੈਂਦੇ ਬੰਦੇ, ਕਿਉਂ ਇੰਡੀਆ ਤੋਂ ਪੰਜਾਬ 'ਚ ਟਰੱਕ ਡਰਾਈਵਰ ਹਾਂਜੀ ਹੁੰਦੇ ਸੀ ਨਾ, ਉਹ ਲੱਗਣਾ ਕਿ ਬੜਾ ਯਾਰ ਸੌਖਾ ਕੰਮ ਆ, ਆਰਾਮ ਨਾਲ, ਤੇ ਇਹ ਕਰ ਲੈਂਦੇ ਹਾਂ। ਟੈਕਸੀ ਡਰਾਈਵਿੰਗ ਤੋਂ ਸ਼ੁਰੂਆਤ ਕੀਤੀ, ਫਿਰ ਟੈਕਸੀ ਲੀਜ਼ 'ਤੇ ਲਈਆਂ, ਫਿਰ ਲਾਇਸੈਂਸ ਪਲੇਟਾਂ ਵੀ ਲਈਆਂ। ਫਿਰ ਹੌਲੀ ਹੌਲੀ ਉਸ ਤੋਂ ਬਾਅਦ ਪੈਸੇ ਆਉਣ ਲੱਗ ਪਏ, ਦਿਲ ਲੱਗਣ ਲੱਗ ਪਿਆ। ਪੈਸੇ ਆਉਣ ਲੱਗ ਪਏ, ਦਿਲ ਲੱਗਣ ਲੱਗ ਪਿਆ। ਤੇ ਮੈਂ ਨਾ, ਮੈਨੂੰ ਪਤਾ ਕਿ 99 'ਚ ਮੇਰੇ ਫਾਦਰ ਆਏ, ਇਹਨਾਂ ਨੇ ਮੈਨੂੰ ਵੇਖਣਾ ਵੀ ਮੈਂ ਇੱਥੇ ਟੈਕਸੀ ਚਲਾਉਣਾ, ਤੇ ਮੈਨੂੰ ਕਹਿੰਦੇ ਕਿ ਤੂੰ ਕੰਮ ਸਹੀ ਨਹੀਂ ਗਾ ਬਹੁਤਾ, ਮੈਨੂੰ ਮੈਂ ਲਾਇਕ ਪਸੰਦ ਨਹੀਂ ਕਰਦਾ ਵੀ ਜੋ ਤੂੰ ਕੰਮ ਕਰ ਰਿਹਾ, ਤੂੰ ਚੱਲ ਇਹਦੇ ਨਾਲ, ਤੇ ਤੂੰ ਵਾਪਸ ਹੀ ਚਲੇ ਜਾ, ਤੇ ਤੇਰੇ ਕੋਲ ਫਾਰਮੇਸੀ ਦੀ ਆਪਣੇ ਕੋਲ ਹੈਗੀ ਆ, ਕਿਤੇ ਦੁਕਾਨ ਵੀ ਖੋਲ੍ਹ ਕੇ ਬਹਿ ਗਏ, ਤੇ ਮੈਂ ਉੱਥੇ ਵੀ ਕਾਰੋਬਾਰ ਵਧੀਆ ਚੱਲ ਪੈਣਾ, ਤੇ ਇੰਡੀਆ ਜਾ ਕੇ ਚੱਲੀ, ਇੱਥੇ ਕੋਈ ਲੇਬਰ ਕਲਾਸ ਕੰਮ ਕਰਨ ਵਾਲਾ ਤਾਂ ਉੱਥੇ ਚੰਗਾ। ਉਦੋਂ ਤੱਕ ਮੈਨੂੰ ਸਮਝ ਆ ਗਈ ਸੀ ਕਿ ਇੱਥੇ ਲੇਬਰ ਕਰਕੇ ਵੀ ਕੋਈ ਇਕੁਐਲਿਟੀ ਹੈਗੀ ਆ, ਭਾਵੇਂ ਅਸੀਂ ਲੇਬਰ ਹੀ ਕਰਦੇ ਹਾਂ। ਆਸਟ੍ਰੇਲੀਆ ਦਾ ਵਿੱਚ ਵਧੀਆ ਸਿਸਟਮ ਹੈ ਕਿ ਇੱਥੇ ਉਸੇ ਜਗ੍ਹਾ 'ਤੇ, ਉਸੇ ਰੈਸਟੋਰੈਂਟ ਦੇ ਵਿੱਚ ਜੱਜ ਬੈਠੇ ਹੁੰਦੇ ਆ, ਉਸੇ ਦੇ ਵਿੱਚ ਲੇਬਰ ਕਲਾਸ ਬੈਠੀ ਹੁੰਦੀ ਹੈ, ਉਸੇ ਪੱਬ ਦੇ ਵਿੱਚ, ਉਸੇ ਰੈਸਟੋਰੈਂਟ ਦੇ ਵਿੱਚ ਇੱਕੋ ਟੇਬਲ 'ਤੇ ਬੈਠ ਕੇ ਸਾਰੇ ਸ਼ੇਅਰ ਕਰ ਰਹੇ, ਇਕੁਐਲਿਟੀ ਆ। ਫਿਰ ਮੈਂ ਇਹਨਾਂ ਨੂੰ ਦੱਸਿਆ, ਇਹਨਾਂ ਨੂੰ ਮੈਂ ਕਿਹਾ ਇਸ ਤਰ੍ਹਾਂ ਨਹੀਂ ਕੋਈ ਗੱਲ ਇਸ ਤਰ੍ਹਾਂ ਦੀ ਹੈਗੀ, ਇੱਥੇ ਸਿਸਟਮ ਬੜਾ ਵਧੀਆ ਹੈ। ਆਸਟ੍ਰੇਲੀਆ ਹੁਣ ਐਡੀ ਛੇਤੀ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਨਾ। ਹੁਣ ਤਾਂ ਘਰ ਵੀ ਬਣ ਗਿਆ, ਨਿਆਣਾ ਵੀ, ਮੁੰਡਾ ਵੀ ਹੋ ਗਿਆ ਤੁਹਾਡੇ? ਹਾਂਜੀ ਹੁਣ ਤੇ ਭਾਜੀ ਚਲੋ ਉਸ ਤੋਂ ਬਾਅਦ ਫਿਰ ਹੁਣ ਤੇ ਕੀ ਕਹਿੰਦੇ, ਜਿੰਨਾ ਇੰਡੀਆ ਤੋਂ ਵੱਧ ਟਾਈਮ ਮੈਂ ਆਸਟ੍ਰੇਲੀਆ 'ਚ ਸਪੈਂਡ ਕੀਤਾ ਵਾ। 30 ਸਾਲ ਮੈਨੂੰ ਇੱਥੇ ਹੋ ਚੱਲੇ ਆ,
95 ਤੋਂ ਲੈ ਕੇ ਹੁਣ 2025 ਅੱਜ ਤੇ ਤਕਰੀਬਨ ਮੈਂ ਕਹਿੰਦਾ ਨਾ ਜਦੋਂ ਇੰਡੀਆ ਜਾਈਏ ਨਾ ਉਹ ਕਹਿੰਦੇ ਹੁੰਦੇ ਕਿੱਦਾਂ ਤੁਹਾਡਾ ਦਿਲ ਨਹੀਂ ਕਰਦਾ, ਮੈਂ ਕਹਿੰਦਾ ਨਾ ਵੀ ਠੀਕ ਹੈ 20-25 ਸਾਲ ਅਸੀਂ ਜੇ ਇੰਡੀਆ 'ਚ ਕੱਢੇ ਤੇ ਮੈਂ ਆਸਟ੍ਰੇਲੀਆ ਉਸ ਤੋਂ ਵੱਧ ਟਾਈਮ ਕੱਢਿਆ ਵਾ ਤੇ ਉਹ ਵੀ ਹੁਣ ਵਧੀਆ ਲੱਗਦਾ। ਆਸਟ੍ਰੇਲੀਆ ਨੇ ਬਹੁਤ ਕੁਝ ਦਿੱਤਾ ਵਾ, ਕੰਟਰੀ ਆਫ ਅਪਰਚੁਨਿਟੀ ਆ, ਜਿਹੜਾ ਕੋਈ ਮਿਹਨਤ ਕਰਦਾ ਵਾ ਉਹਨੂੰ ਬਹੁਤ ਕੁਝ ਮਿਲਦਾ ਵੀ ਆ। ਉਥੋਂ ਕਰਦੇ ਕਰਦੇ ਨਾ ਇੱਕ ਮੈਂ ਹੋਰ ਗੱਲ ਦੱਸਾਂ, ਮੈਂ ਬੱਸ ਡਰਾਈਵਿੰਗ ਵਿੱਚ ਜੌਬ ਸ਼ੁਰੂ ਕੀਤੀ ਟੈਕਸੀ ਤੋਂ ਬਾਅਦ। ਫਿਰ ਮੇਰੇ ਖਿਆਲ ਮੈਨੂੰ ਲੱਗਦਾ ਕਿ ਜੇ ਮੈਂ ਰੌਂਗ ਨਹੀਂਗਾ ਤੇ ਪਹਿਲਾ ਜਾਂ ਦੂਸਰਾ ਪਹਿਲਾਂ ਹੀ ਤਕਰੀਬਨ ਮੈਂ ਸੀ ਜਿਹੜੇ ਬੱਸ ਡਰਾਈਵਿੰਗ ਦੀ ਜੌਬ ਕੀਤੀ। ਪਹਿਲਾਂ ਕਰਦਾ ਸੀ ਜਗਦੀਸ਼ ਕਰਦੇ ਸੀ ਸ਼ਾਇਦ ਇੱਕ ਜਣਾ, ਪਰ ਉਹ ਬੜੇ ਕੁਆਇਟ ਜਿਹੇ ਰਹਿੰਦੇ ਸੀ, ਬਹੁਤਾ ਨਹੀਂ ਪਤਾ। ਜਦੋਂ ਮੈਂ ਸਟਾਰਟ ਕੀਤੀ ਤੇ ਫੋਨ ਤੇ ਵੇਖੋ ਤੁਸੀਂ ਅੱਜ ਸਾਡੇ ਬ੍ਰਿਸਬਨ ਸਿਟੀ ਕਾਉਂਸਲ ਦੀਆਂ ਬੱਸਾਂ ਸਾਰੇ ਡਰਾਈਵਰ ਹੀ ਆਪਣੇ ਮੈਜੋਰਟੀ ਆਪਣੇ ਆ। ਮੈਂ ਪਹਿਲਾਂ ਮੇਰਾ ਤੇ ਮੇਰਾ ਦੋਸਤ ਸੀ ਮਿੰਟੂ ਗਰੇਵਾਲ, ਅਸੀਂ ਸਾਰਿਆਂ ਨੂੰ ਸਲਾਹ ਕੀਤੀ ਵੀ ਯਾਰ ਇਹ ਜੌਬ ਅਪਲਾਈ ਕਰੀਏ। ਅਸੀਂ ਦੋਵਾਂ ਨੇ ਬੈਠਿਆਂ ਅਪਲਾਈ ਕਰਤਾ। ਉਹ ਮੈਨੂੰ ਮਿਲ ਗਈ, ਉਹ ਮੈਨੂੰ ਲੈ ਕੇ ਗਿਆ ਸੀ ਟੈਸਟ ਦਵਾਉਣ, ਉਹ ਰਹਿ ਗਿਆ। ਉਹਦੀ ਸਗੋਂ ਦੂਜੀ ਵਾਰੀ ਬਾਅਦ 'ਚ ਆਈ, ਮਹੀਨੇ ਕੁ ਬਾਅਦ, ਉਹਨੂੰ ਥੋੜ੍ਹੇ ਚਿਰ ਬਾਅਦ ਉਹਨੂੰ ਮਿਲ ਗਈ। ਪਰ ਮੈਂ ਉਦੋਂ ਫਿਰ 10 ਸਾਲ ਸਿਟੀ ਕਾਉਂਸਲ 'ਚ ਵੀ ਉਹ ਵੀ ਜੌਬ ਕੀਤੀ। ਪਰ 10 ਸਾਲ ਹਾਂ, ਕਿਤੇ ਨਾ ਕਿਤੇ ਨਾ ਸੈਟਿਸਫੈਕਸ਼ਨ ਨਹੀਂ ਸੀ ਆ ਰਹੀ ਕਿ ਕਿਤੇ ਯਾਰ ਇਹ ਨਹੀਂ ਡਰਾਈਵਿੰਗ ਜਾਂ ਹੋਰ ਨਹੀਂ ਕੋਈ ਬਿਜ਼ਨਸ ਦੇ ਵਿੱਚ ਥੋੜ੍ਹਾ ਬਹੁਤਾ ਕੁਛ ਦੇਖੀਏ, ਕੁਛ ਅੱਛੀ ਜੌਬ ਕਰੀਏ ਜਾਂ ਕੋਈ ਬਿਜ਼ਨਸ ਵੇਖੀਏ। ਫਿਰ ਮੈਂ 2 ਸਾਲ ਰਿਸਰਚ ਕਰਕੇ ਤੇ ਫਿਰ ਮੈਂ ਰੀਅਲ ਸਟੇਟ ਦਾ ਕੰਮ ਸ਼ੁਰੂ ਕੀਤਾ। ਜਿਹੜੀ ਹੁਣ ਤੁਹਾਡੇ ਕੋਲ ਰੌਕਟ ਕੀ ਨਾਂ ਦਾ? ਰੈੱਡ ਰੌਕਟ ਰਿਐਲਟੀ। ਹਾਂਜੀ, ਉਹ ਮੇਰੀ ਆਪਣੀ ਕੰਪਨੀ ਆ ਤੇ ਉਹਦੇ ਵਿੱਚ ਹੀ ਇਹ ਮੈਂ ਕਦੋਂ ਸ਼ੁਰੂ ਕੀਤਾ ਕੰਮ? ਇਹ ਭਾਜੀ ਮੈਂ ਵੈਸੇ ਮੈਂ ਦੱਸਦਾ ਇਹਦੀ ਹਿਸਟਰੀ। ਮੈਂ ਇਸ ਕੰਪਨੀ ਪਹਿਲਾਂ ਹੀ ਸੀਗੀ ਹੈ। ਮੈਂ ਕੰਪਨੀ ਦੇ ਵਿੱਚ ਸਟਾਰਟ ਕੀਤਾ ਐਜ਼ ਅ ਸੇਲਜ਼ਮੈਨ। ਚਲੋ ਕੰਮ ਆਪਾਂ ਮਿਹਨਤ ਨਾਲ ਕੀਤਾ ਤੇ 2-3 ਸਾਲਾਂ ਦੇ ਵਿੱਚ ਹੀ ਮੈਂ ਕੰਪਨੀ ਦਾ ਟੌਪ ਸੇਲਜ਼ਮੈਨ ਸੀਗਾ। ਤੇ ਜਦੋਂ ਜਿਹੜਾ ਰੌਨ ਪਸਟਾਨਾ ਕੰਪਨੀ ਦਾ ਮਾਲਕ ਸੀ ਪਹਿਲਾਂ, ਉਹਨੇ ਚੂਜ਼ ਕੀਤਾ ਕਿ ਉਹਨੇ ਕੁਇਟ ਕਰਨਾ ਬਿਜ਼ਨਸ ਕਿਸੇ ਨਾ ਕਿਸੇ ਕਰਕੇ, ਤਾਂ ਉਹਨੇ ਮੈਨੂੰ ਬੁਲਾਇਆ ਤੇ ਕਹਿੰਦਾ ਕਿ ਮੈਂ ਚਾਹੁੰਦਾ ਹਾਂ ਕਿ ਮੈਂ ਆਪਣੀ ਕੰਪਨੀ ਵੇਚਣੀ ਆ ਜਾਂ ਟੇਕ ਓਵਰ ਕਰਨਾ ਦੇਣਾ ਚਾਹੁੰਦਾ ਕਿਸੇ ਨੂੰ, ਸੇਲ ਕਰ ਦੇਣਾ। ਮੈਂ ਰਿਟਾਇਰਿੰਗ, ਆਈ ਐਮ ਨਾਟ ਡੂਇੰਗ ਐਨੀ ਮੋਰ, ਪਰ ਮੇਰੀ ਚੋਇਸ ਹੈ ਕਿ ਤੂੰ ਬਿਜ਼ਨਸ ਮੇਰਾ ਟੇਕ ਓਵਰ ਤੂੰ ਕਰੇ। ਤੇ ਮੇਰਾ ਉਹਨੂੰ ਸਵਾਲ ਸੀ, ਮੈਂ ਕਿਹਾ ਯੈਸ ਆਈ ਵਿਲ, ਮੈਂ ਡੈਫੀਨੇਟਲੀ ਕਰੂੰਗਾ, ਪਰ ਕੰਪਨੀ ਦੇ ਵਿੱਚ 10-15 ਹੋਰ ਸੇਲਜ਼ਮੈਨ ਨੇ ਮੇਰੇ ਤੋਂ ਪਹਿਲਾਂ ਵੀ ਕੰਮ ਕਰ ਰਹੇ ਆ, ਵਾਈ ਮੀ, ਕਿ ਮੇਰੇ 'ਤੇ ਕਿਉਂ ਤੂੰ ਐਡਾ ਭਰੋਸਾ ਕਰ ਰਿਹਾ, ਕਾਰਨ ਕੀ ਹੈ? ਉਹ ਕੋਈ ਗੱਲ, ਉਹ ਭਾਈ ਕਹਿੰਦਾ ਵੀ ਮੈਂ ਦੇਖ ਰਿਹਾ ਵਾਂ ਕਿ ਤੂੰ ਮਿਹਨਤ ਕਰ ਰਿਹਾ, ਜਦੋਂ ਦਾ ਮੈਂ ਤੈਨੂੰ ਦੇਖ ਰਿਹਾ ਤੂੰ ਮਿਹਨਤ ਕਰ ਰਿਹਾ, ਮੇਰੀ ਕੰਪਨੀ ਤੇਰੇ ਕਾਰਨ ਨੰਬਰ 1 ਏਰੀਆ ਦੇ ਵਿੱਚ ਹੋ ਗਈ ਹੈ, ਟੂ ਟੌਪ ਸੇਲਜ਼ਮੈਨ। ਮੈਂ ਉਹ ਬਿਜ਼ਨਸ ਉਸ ਕਿਸੇ ਬੰਦੇ ਨੂੰ ਦੇਣਾ ਚਾਹੁੰਦਾ ਕਿ ਜਿਹੜਾ ਮੇਰੀ ਨਜ਼ਰਾਂ ਦੇ ਵਿੱਚ ਕਿ ਬੰਦਾ ਕਾਬਲ ਹੋਵੇ ਤੇ ਬਿਜ਼ਨਸ ਚਲਾ ਸਕਦਾ ਹੋਵੇ ਤੇ ਮਿਹਨਤ, ਵੱਡੀ ਗੱਲ ਕਿ ਤੂੰ ਮਿਹਨਤ ਕਰਦਾ ਹੈ। ਤੈਨੂੰ ਮੈਂ ਸਵੇਰੇ ਵੀ ਦੇਖਦਾ ਵਾਂ, ਰਾਤ ਨੂੰ ਵੀ ਦੇਖਦਾ ਵਾਂ, ਜਦੋਂ ਸਾਰੇ ਘਰ ਚਲੇ ਜਾਂਦੇ ਤੁਸੀਂ ਉਦੋਂ ਵੀ ਆਫਿਸ 'ਚ ਬੈਠਾ ਹੁੰਦਾ, ਤੇ ਇਹ ਮਿਹਨਤ ਦਾ ਫਲ ਹੈ। ਉੱਥੋਂ ਚਲੋ ਬਾਬੇ ਦੀ ਕਿਰਪਾ ਨਾਲ ਕੰਪਨੀ ਕੀਤੀ ਹੈ। ਹੁਣ ਤਕਰੀਬਨ 10 ਸਾਲ ਹੀ ਹੋ ਗਏ ਆ ਰੀਅਲ ਸਟੇਟ ਦੇ ਵਿੱਚ, ਆਪਣੀ ਐਸਟੈਬਲਿਸ਼ ਕੰਪਨੀ ਆ। ਉਦੋਂ ਵੀ ਮੇਰੇ ਖਿਆਲ ਮੈਨੂੰ ਨਹੀਂ ਲੱਗਦਾ ਕਿ ਕੋਈ ਮੇਰੇ ਤੋਂ ਪਹਿਲਾਂ ਬ੍ਰਿਸਬੇਨ ਦੇ ਵਿੱਚ ਕੋਈ ਆਪਣੀ ਇੰਡੀਅਨ ਕਿਸੇ ਬੰਦੇ ਦੀ ਏਜੰਸੀ ਹੋਊਗੀ, ਪੰਜਾਬੀ ਬੰਦੇ ਦੀ। ਮੈਨੂੰ ਲੱਗਦਾ ਮੈਂ ਪਹਿਲੇ ਹੀ ਕੰਪਨੀ ਆਪਾਂ ਸਟਾਰਟ ਕੀਤੀ ਸੀ। ਮੈਂ ਕਿਹਾ ਰੀਅਲ ਸਟੇਟ 'ਚ ਬੰਦੇ ਆਪਣੇ ਸੀਗੇ ਪਰ ਕੰਪਨੀ ਸ਼ਾਇਦ ਕਿਸੇ ਦੀ ਨਹੀਂ ਸੀ। ਹਾਂਜੀ, ਬਿਲਕੁਲ ਸਹੀ ਗੱਲ ਹੈ। ਥੋੜ੍ਹੇ ਬਹੁਤੇ ਕੰਮ ਕਰਦੇ ਸੀ ਪਰ ਕੰਪਨੀ ਨਹੀਂ ਸੀ। ਕੰਪਨੀ ਮੈਨੂੰ ਲੱਗਦਾ ਐਜ਼ ਏ ਪੰਜਾਬੀਆਂ 'ਚੋਂ ਮੇਰੇ ਖਿਆਲ ਆਪਾਂ ਸ਼ੁਰੂਆਤ ਕੀਤੀ ਸੀ ਤੇ ਬਹੁਤ ਵਧੀਆ, ਬੜਾ ਵਧੀਆ ਲੱਗਦਾ। ਗੁਰੂ ਮਹਾਰਾਜ ਦੀ ਬੜੀ ਕਿਰਪਾ। ਜਿੱਦਾਂ ਹੁਣ ਆਪਾਂ ਤੁਸੀਂ ਕੰਪਨੀ ਸ਼ੁਰੂ ਕਰ ਦਿੱਤੀ ਰਿਐਲਟੀ ਦੀ ਤੇ ਕਾਫੀ ਸਕਸੈਸਫੁਲ ਰਹੇ, ਕਾਫੀ ਪੈਸਾ ਵੀ ਬਣਾਇਆ, ਬਿਲਕੁਲ ਬਣਿਆ ਦੀਦਾ ਵੀ ਆ। ਹਾਂਜੀ, ਹੁਣ ਮੈਨੂੰ ਤਾਂ ਇੱਦਾਂ ਲੱਗਦਾ ਕਿ ਅੱਜ ਤੁਹਾਡਾ ਘਰ-ਬਾਰ ਦੇਖ ਕੇ ਸਾਰਿਆਂ ਨੇ ਕਹਿਣਾ ਵੀ ਅਸੀਂ ਸਾਰੇ ਜਾਣੇ ਰੀਅਲ ਸਟੇਟ 'ਚ ਹੀ ਚਲ ਜਾਣਾ, ਇੱਦਾਂ ਨਹੀਂ ਲੱਗਦਾ? ਹਾਂਜੀ ਭਾਜੀ, ਠੀਕ ਹੈ, ਜਾਣਾ ਵੀ ਚਾਹੀਦਾ, ਰੀਸ ਕਰਨੀ ਵੀ ਚਾਹੀਦੀ। ਹਾਂ, ਬਿਲਕੁਲ। ਕੋਈ ਇਹੋ ਜਿਹੀ ਕੋਈ ਗੱਲ ਨਹੀਂ ਗੀ। ਹਾਂਜੀ, ਬਿਲਕੁਲ ਸਹੀ ਗੱਲ ਹੈ। ਨਵੇਂ ਮੁੰਡੇ ਹੁਣ ਕਾਫੀ ਕਰ ਰਹੇ ਆ, ਔਰ ਜਿੱਥੇ ਜੋ ਵੀ ਆਪਾਂ ਨੂੰ, ਮੇਰੀ ਕਦੀ ਇਸ ਤਰ੍ਹਾਂ ਦੀ ਆਦਤ ਨਹੀਂ ਕਿ ਜਿੱਥੇ ਜਿਹਦੀ ਸਪੋਰਟ ਕਰਨੀ ਹੈ ਜਿੰਨੀ ਕਰ ਸਕਦੇ ਹਮੇਸ਼ਾ ਹੀ ਕੀਤੀ ਹੈ। ਔਰ ਉਹਨਾਂ ਨੂੰ ਇੱਕੋ ਗੱਲ ਹੀ ਕਹੀਦਾ ਵਾ, ਇਹਦੇ ਵਿੱਚ ਕੋਈ ਏਡੀ ਕੋਈ ਰਾਕਟ ਸਾਇੰਸ ਹੈ ਨਹੀਂ ਗੀ। ਇਹ ਸਿੰਪਲੀ ਫੰਡਾ ਵਾ ਕਿ ਮਿਹਨਤ ਕਰੋ, ਇਮਾਨਦਾਰੀ ਕਰੋ। ਇਹ ਜੌਬ ਇਹੋ ਜਿਹੀ ਆ ਕਿ ਭਰੋਸਾ ਵਾ। ਜੇ ਤੁਹਾਡੇ 'ਤੇ ਲੋਕਾਂ ਨੇ ਭਰੋਸਾ ਕਰ ਲਿਆ, ਟਰਸਟ ਬੜਾ ਜ਼ਰੂਰੀ ਹੈ। ਟਰਸਟ ਕਰਨ, ਜਦੋਂ ਅਗਲੇ ਨੇ ਟਰਸਟ ਕਰ ਲਿਆ, ਤੁਹਾਡਾ ਬਿਜ਼ਨਸ ਆਪਣੇ ਆਪ ਕਾਮਯਾਬ ਹੋ ਜਾਣਾ ਤੁਸੀਂ। ਬਿਲਕੁਲ। ਹਾਂਜੀ, ਮਿਹਨਤ ਨਾ ਛੱਡੋ। ਰਾਮ ਸਿੰਘ, ਤੁਸੀਂ ਜਿੰਨੇ ਚਿਰ ਇੱਥੋਂ ਰਹਿ ਰਹੇ, ਮੈਂ ਤੁਹਾਨੂੰ ਦੇਖਿਆ, ਸੁਣਿਆ, ਪੜ੍ਹਿਆ ਤੁਹਾਡੇ ਬਾਰੇ ਹਾਂਜੀ, ਕਿ ਬਿਜ਼ਨਸ ਦੇ ਨਾਲ ਤੁਸੀਂ ਇੰਡੀਅਨ ਕਮਿਊਨਿਟੀ ਦੇ ਨਾਲ ਵੀ ਕਾਫੀ ਕੰਮਕਾਰ ਕੀਤੇ ਨੇ, ਕਾਫੀ ਸੰਸਥਾਵਾਂ ਦੇ ਵਿੱਚ ਜੁੜੇ ਵੀ ਹੋਏ ਹੋ ਤੁਸੀਂ, ਕਮਿਊਨਿਟੀ ਹੈਲਪ ਵੀ ਬੜੀ ਕਰ ਰਹੇ ਹੋ। ਇੱਧਰ ਤੁਹਾਡਾ ਆਉਣਾ ਕਿਵੇਂ ਹੋਇਆ? ਇਹ ਭਾਜੀ ਤੁਹਾਡੇ ਵਰਗੇ ਵੱਡੇ ਭਰਾਵਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੇ ਆ। ਰਛਪਾਲ ਹੇਰ ਭਾਜੀ, ਮੈਂ ਚਲੋ ਤੁਹਾਡਾ ਵੀ ਸਪੈਸ਼ਲ ਮੈਂਸ਼ਨ ਕਰਦਾ ਕਿ ਮੇਰੇ ਖਿਆਲ ਅਸੀਂ ਜਦੋਂ ਸਟਾਰਟਿੰਗ ਦੇ ਵਿੱਚ ਆਏ ਆ ਤੇ ਭੰਗੜਾ ਕਲੱਬ ਜੁਆਇਨ ਕਰ ਲਿਆ ਸੀ, ਤਾਂ ਉਹਨੂੰ ਮੇਰੇ ਖਿਆਲ ਤੁਸੀਂ ਸ਼ੁਰੂਆਤ ਕੀਤੀ ਸੀ ਉਸ ਭੰਗੜੇ ਕਲੱਬ ਦੀ। ਤੇ ਤੁਹਾਡੇ ਨਾਲ ਹੀ ਅਸੀਂ ਇਲਾਕੇ 'ਤੇ ਸ਼ੁਰੂਆਤ, ਪਹਿਲਾਂ ਉਦੋਂ ਕਾਲਜ 'ਚ ਚਲੋ ਆਏ ਸੀ, ਥੋੜ੍ਹਾ ਬਹੁਤਾ ਪਾ ਵੀ ਲਈਦਾ ਸੀ, ਉਦੋਂ ਫਲੈਕਸੀਬਿਲਿਟੀ ਵੀ ਹੁੰਦੀ ਹੈ। ਹੁਣ ਤਾਂ ਸਰੀਰ ਹੋ ਗਏ ਆ
ਅਜੇ ਵੀ ਫਿੱਟ ਲੱਗਦੇ ਹੋ। ਹਾਂਜੀ ਹਾਂਜੀ ਫਿੱਟ ਤਾਂ ਹੈਗੇ ਆ, ਪਰ ਉਹ ਕਿਹੜੀ ਕਾਲਜ ਵਾਲੀ ਗੱਲਬਾਤ ਹੁੰਦੀ ਨਾ, ਫਲੈਕਸੀਬਿਲਿਟੀ, ਉਹ ਨਹੀਂ ਉਦੋਂ ਪਾਈਦਾ। ਅਸੀਂ ਭੰਗੜੇ ਤੋਂ ਸ਼ੁਰੂਆਤ ਕੀਤੀ, ਫਿਰ ਤੁਹਾਡੇ ਨਾਲ ਹੀ ਤੁਹਾਡੀ ਮੇਰੇ ਖਿਆਲ ਤੁਸੀਂ ਉਹਦੇ ਇੱਕ ਮੁੱਢਲੇ ਮੈਂਬਰ ਰਹੇ ਜੇ ਜਾਂ ਪ੍ਰਧਾਨ ਵੀ ਰਹੇ ਸੋ ਤੁਸੀਂ ਪੰਜਾਬੀ ਕਲਚਰ ਐਸੋਸੀਏਸ਼ਨ ਹਾਂਜੀ, ਦੇ। ਪੰਜਾਬੀ ਕਲਚਰ ਐਸੋਸੀਏਸ਼ਨ ਨਾਲ ਉਹਦੇ ਵਿੱਚ ਵੀ ਮੈਂ ਕੰਮ ਕੀਤਾ, ਜੇ ਖਜ਼ਾਨਚੀ ਵੀ ਕੰਮ ਕੀਤਾ, ਮੈਂ ਉਹਦੇ ਵਿੱਚ ਪ੍ਰਧਾਨ ਵੀ ਕੰਮ ਕੀਤਾ, ਅਤੇ ਕਰਦਿਆਂ ਕਤਰਦਿਆਂ ਫਿਰ ਆਪਣੇ ਗੁਰਦੁਆਰਾ ਸਾਹਿਬ ਦੇ ਟਰੈਜਰ ਵੀ ਮੈਂ ਜੋਬ ਕੀਤੀ ਹੈ 3-4 ਸਾਲ। ਉਹਦੇ ਵਿੱਚ ਵੀ ਅਸੀਂ ਜਿੰਨੇ ਕੁ ਜੋਗੇ ਸੀ ਸੇਵਾ ਕੀਤੀ। ਗੁਰੂ ਮਹਾਰਾਜ ਨੇ ਆਪ ਹੀ ਸੇਵਾ ਲੈਂਦਾ ਹੈ, ਅਤੇ ਜਿੰਨੀ ਕੁ ਅਸੀਂ ਕਰ ਸਕਦੇ ਸੀ ਉਹ ਉੱਥੇ ਸੇਵਾ ਕੀਤੀ। ਲੰਗਰ ਹਾਲ ਵਗੈਰਾ ਦੀ ਜਿਹੜੀ ਨਵੀਂ ਕੰਸਟਰਕਸ਼ਨ ਹੋਈ ਆ, ਬਾਥਰੂਮ ਟਾਇਲਟ ਜਿੰਨੀ ਉਦੋਂ ਕਰਦੇ ਸੀ ਕਰ ਸਕਦੇ ਸੀ। ਅਤੇ ਹੁਣ ਵੀ ਨਾਲ ਕਮਿਊਨਿਟੀ ਦੇ ਲੱਗੇ ਹੋਏ ਆ ਪੰਜਾਬੀ। ਮੇਰਾ ਇੱਕ ਔਰਗੇਨਾਈਜੇਸ਼ਨ ਹੁਣ ਵੀ ਹੈਗੀ ਆ ਪੰਜਾਬੀ ਕਾਉਂਸਲ ਆਫ ਨਿਊਜ਼ੀਲੈਂਡ, ਜਿਹਦਾ ਮੈਂ ਪ੍ਰੈਜ਼ੀਡੈਂਟ ਹਾਂ। ਪੰਜਾਬੀ ਕਲਚਰ ਐਸੋਸੀਏਸ਼ਨ ਦਾ ਵੀ ਮੈਂਬਰ ਹਾਂ ਬੜੇ ਅਸੀਂ ਸਾਲਾਂ ਤੋਂ, ਜਿਹੜੀ ਤੁਸੀਂ ਸ਼ੁਰੂਆਤ ਕੀਤੀ ਸੀ ਬ੍ਰਿਸਬੇਨ ਦੇ ਵਿੱਚ। ਅਤੇ ਨਾਲ ਦੇ ਨਾਲ ਅਸੀਂ ਇੱਕ, ਮੈਂ ਉਹਦਾ ਚੇਅਰਮੈਨ, ਆਸਟ੍ਰੇਲੀਅਨ ਇੰਡੀਅਨ ਹੈਰੀਟੇਜ ਵਾਰ ਮੈਮੋਰੀਅਲ ਸਨੀ ਬੈਂਕ ਦੇ ਵਿੱਚ ਇੱਕ ਮੋਨੂਮੈਂਟ ਐਰੈਕਟ ਕੀਤਾ ਹੈ। ਉਹਦੇ ਉੱਤੇ ਜੇ ਤੁਹਾਨੂੰ ਤਾਂ ਵੱਧ ਜਾਣਕਾਰੀ, ਪਰ ਦਰਸ਼ਕਾਂ ਨੂੰ ਦੱਸੀਏ ਕਿ ਉਹ ਅਸੀਂ ਪਹਿਲਾ ਹੀ ਇੱਕ ਕੁਇਨਜ਼ਲੈਂਡ ਦੇ ਵਿੱਚ, ਜੇ ਆਸਟ੍ਰੇਲੀਆ ਦੇ ਵਿੱਚ ਵੀ ਮੇਰੇ ਖਿਆਲ ਉਹ ਪਹਿਲਾ ਸੀਗਾ। ਬਾਅਦ ਵਿੱਚ ਸਿਡਨੀ ਅਤੇ ਪਰਥ ਵਗੈਰਾ ਵੀ ਮੇਰੇ ਖਿਆਲ ਹੁਣ ਤੇ ਬਣ ਚੁੱਕੇ ਆ, ਪਰ ਉਹ ਬ੍ਰਿਸਬੇਨ ਦੇ ਵਿੱਚ ਪਹਿਲਾਂ ਆਸਟ੍ਰੇਲੀਅਨਸ ਆਫ ਇੰਡੀਅਨ ਹੈਰੀਟੇਜ, ਆਸਟ੍ਰੇਲੀਅਨ ਆਫ ਇੰਡੀਅਨ ਹੈਰੀਟੇਜ ਵਾਰ ਮੈਮੋਰੀਅਲ ਹੈ, ਉਹਦਾ ਮੈਂ ਚੇਅਰਮੈਨ ਹਾਂ। ਉੱਥੇ ਅਸੀਂ ਮੋਨੂਮੈਂਟ ਇੱਕ ਬਣਾਇਆ ਹੋਇਆ, ਉਹਦੇ ਵਿੱਚ ਉਕਰੀ ਹੋਈ ਸਿੱਖ ਫੌਜੀ ਦੀ ਫੋਟੋ ਵੀ ਉਕਰੀ ਹੋਈ ਆ, ਔਰ ਬੜੇ ਲੋਕ ਉੱਥੇ ਆਉਂਦੇ। RSL ਸਨੀ ਬੈਂਕ ਦੇ ਵਿੱਚ ਬਣਾਉਣ ਦਾ ਵੀ ਤੁਹਾਨੂੰ ਪਤਾ ਹੀ ਆ ਵੀ ਉਹ ਕਾਰਨ ਇਹ ਸੀ ਕਿ ਅਸੀਂ ਉਹੋ ਜਿਹੀ ਜਗ੍ਹਾ ਬਣਾਈਏ ਜਿੱਥੇ ਗੋਰੇ ਵੱਧ ਦੇਖਣ, ਕਿਉਂਕਿ World War I World War II ਦੇ ਵਿੱਚ ਕਿੰਨੇ ਸਿੱਖ ਸ਼ਹੀਦ ਹੋਏ ਆ ਜਿਹੜੇ ਕਿ ਹੁਣ ਤੱਕ ਅਣਗੌਲੇ ਹੀ ਰਹਿ ਗਏ ਆ। ਉਹਨਾਂ 'ਤੇ ਬੜੀ ਖੋਜ ਦਾ ਹਾਲੇ ਵੀ ਹੋਰ ਜ਼ਰੂਰਤ ਆ ਕੰਮ ਕਰਨ ਦੀ। ਉਹਨਾਂ ਦੀ ਰੈਕੋਗਨੀਸ਼ਨ ਹੋਈ ਨਹੀਂ ਜਿੰਨੀ ਉਹਨਾਂ ਦੀ ਬਣਦੀ ਸੀ। ਕੋਸ਼ਿਸ਼ ਕਰ ਰਹੇ ਹਾਂ, ਅੱਗੇ ਨਾਲੋਂ ਤਾਂ ਬਹੁਤ ਅੱਗੇ ਆ, ਅਤੇ ਮੇਰੇ ਖਿਆਲ ਹੋਰ ਵੀ ਸਾਡੀ ਆਉਣ ਵਾਲੀ ਜਨਰੇਸ਼ਨ ਅੱਗੇ ਉੱਤੇ ਹੋਰ ਕੰਮ ਕਰਨਗੇ। ਅਤੇ ਹੁਣ ਪ੍ਰਨਾਮ ਸਿੰਘ ਜੀ, ਦੇਖੋ ਤੁਸੀਂ, ਤੁਹਾਡੀ ਕਹਾਣੀ ਤੁਹਾਡੀ ਜ਼ਬਾਨੀ ਸੁਣ ਰਹੇ ਹਾਂ। ਹਾਂਜੀ, ਕਿਵੇਂ ਤੁਸੀਂ ਇੰਡੀਆ ਤੋਂ ਆਏ, ਥਾਂ ਵੱਖਰੀਆਂ ਵੱਖਰੀਆਂ ਜੋਬਾਂ 'ਤੇ ਕੰਮ ਕੀਤਾ, ਤਾਂ ਫਿਰ ਆਖਿਰ ਦੇ ਵਿੱਚ ਬੜੇ ਸਕਸੈਸਫੁਲ ਬਿਜ਼ਨਸਮੈਨ ਵੀ ਹੋ। ਕੀ ਇਸ ਦੌਰਾਨ ਤੁਹਾਡੀ ਜ਼ਿੰਦਗੀ 'ਚ ਕੋਈ ਇਹੋ ਜਿਹਾ ਦਿਨ ਆਇਆ ਕਿ ਜਿੱਥੇ ਤੁਸੀਂ ਸੋਚਿਆ ਯਾਰ ਕਿੱਥੇ ਆ ਗਏ, ਕਿਉਂ ਆ ਗਏ, ਜਾਂ ਕੋਈ ਇਹੋ ਜਿਹੀ ਵਿਪਤਾ, ਕਿ ਨਾ ਪੰਜਾਬੀ 'ਤੇ ਵਿਪਤਾ ਪੈ ਗਈ, ਮਨ 'ਚ ਸੋਚਿਆ ਯਾਰ ਮੈਂ ਕੀ ਲੈਣਾ ਸੀ ਇੱਥੇ ਆ ਕੇ, ਇੰਡੀਆ ਰਹਿੰਦੇ ਵਧੀਆ ਰਹਿਣਾ ਸੀ, ਕੋਈ ਇਹੋ ਜਿਹਾ ਦਿਨ ਆਇਆ ਜੋ ਇਹ ਸੋਚ ਹੋਈ ਤੁਹਾਡੇ ਦਿਮਾਗ 'ਚ? ਹਾਂਜੀ ਭਾਜੀ, ਬਿਲਕੁਲ। ਜਿਸ ਤਰ੍ਹਾਂ ਹਰ ਇਨਸਾਨ ਦੇ ਉਤਰਾਅ ਚੜ੍ਹਾਅ ਜ਼ਿੰਦਗੀ 'ਚ ਆਉਂਦੇ ਆ, ਆਏ ਵੀ ਆ ਕਈ ਵਾਰੀ, ਪਰ ਚਲੋ ਮੈਂ ਬੜੇ ਹਿੰਮਤ ਅਤੇ ਹੌਸਲੇ ਨਾਲ ਉਹ ਦਿਨ ਕੱਢੇ ਆ, ਜਿਵੇਂ ਕਿ ਉਹ ਪਾਰ ਕੀਤੇ ਆ। ਪਰ ਉਹ ਚਲੋ ਮੈਂ ਜ਼ਿਆਦਾ ਮੈਂਸ਼ਨ ਕੁਛ ਚੀਜ਼ਾਂ ਨਹੀਂ ਵੀ ਕਰਨੀਆਂ ਚਾਹੁੰਦਾ, ਪਰ ਗੁਰੂ ਰਾਮਦਾਸ ਦੀ ਕਿਰਪਾ ਨਾਲ ਕਦੀ ਏਡੀ ਕੋਈ ਵੱਡੀ ਮੁਸੀਬਤ ਆਈ ਨਹੀਂ ਗੀ। ਛੋਟੀਆਂ ਮੋਟੀਆਂ ਹੀ ਸੀਗੀਆਂ, ਛੋਟੀਆਂ ਮੋਟੀਆਂ ਨੂੰ ਬੜੇ ਹਿੰਮਤ ਅਤੇ ਜਜ਼ਬੇ ਨਾਲ ਅਸੀਂ ਉਹਦੀ ਦਲੇਰੀ ਨਾਲ ਟੱਕਰਾ ਕੀਤਾ, ਅਤੇ ਕੋਈ ਏਡੀ ਨਹੀਂ। ਮਹਾਰਾਜ ਦੀ, ਗੁਰੂ ਰਾਮਦਾਸ ਦੀ ਬੜੀ ਕਿਰਪਾ ਹੈ, ਇਸ ਤਰ੍ਹਾਂ ਦੀ ਕੋਈ ਨਹੀਂ ਆਈ। ਬਾਕੀ ਸਭ ਤੋਂ ਵੱਡਾ ਹੱਥ ਹੁੰਦਾ ਬਜ਼ੁਰਗਾਂ ਦਾ। ਬਜ਼ੁਰਗ ਮੇਰੇ ਨਾਲ ਬੈਠੇ ਨੇ, ਔਰ ਕੀ ਕਹਿੰਦੇ ਹੁੰਦੇ, ਜਦੋਂ ਬਜ਼ੁਰਗਾਂ ਦਾ ਹੱਥ ਸਿਰ 'ਤੇ ਹੋਵੇ ਨਾ, ਫਿਰ ਹਰ ਮੁਸੀਬਤ ਹੋ ਜਾਂਦੀ ਹੈ, ਟਲ ਹੋ ਜਾਂਦੀ ਹੈ। ਇਹਨਾਂ ਦੀ ਸਭ ਤੋਂ ਰੱਬ, ਜੇ ਮਾਂ ਪਿਓ ਦੀ ਸੇਵਾ ਕਰ ਲਈ ਤਾਂ ਉਹ ਰੱਬ ਦੀ ਸੇਵਾ ਉਹੀ ਹੈ। ਮੇਰੇ ਖਿਆਲ ਸਭ ਤੋਂ ਵੱਡੀ ਭਗਤੀ ਇਹੀ ਹੈ। ਇਹਨਾਂ ਨੂੰ ਅਸੀਂ ਇੱਥੇ ਮੇਰੇ ਕੋਲ ਹੀ ਰਹਿੰਦੇ ਨੇ। ਅਸੀਂ 3 ਭੈਣ ਭਰਾ ਵਾਂ, 2 ਭੈਣਾਂ ਮੇਰੀਆਂ ਇੰਡੀਆ ਦੇ ਵਿੱਚ, ਇੱਕ ਇੱਥੇ ਆਏ ਹੋਏ ਆ, ਛੋਟੀ ਸਿਸਟਰ ਮੇਰੇ, ਅਤੇ ਮੰਮੀ ਫਾਦਰ ਮਦਰ ਮੇਰੇ ਇੱਥੇ ਨਾਲ ਹੀ ਰਹਿੰਦੇ ਆ। ਇੱਕ ਮੇਰਾ ਬੇਟਾ ਵਾ ਜਿਹੜਾ ਸੋਨੋਗ੍ਰਾਫੀ ਕਰ ਰਿਹਾ। ਬੜੀ ਅਸੀਂ ਮਹਾਰਾਜ ਦੀ, ਗੁਰੂ ਰਾਮਦਾਸ ਦੀ ਕਿਰਪਾ ਹੈ, ਅਤੇ ਉਤਰਾਅ ਚੜ੍ਹਾਅ ਜ਼ਿੰਦਗੀ 'ਚ ਆਉਂਦੇ ਆ। ਬਸ ਇਹੋ ਹੀ ਆ, ਉਹਨੂੰ ਜ਼ਰਾ ਦਲੇਰੀ ਨਾਲ, ਮਿਹਨਤ ਨਾਲ ਟਾਕਰਾ ਕਰੋ ਤਾਂ ਸਭ ਕੁਝ ਹੀ ਪੋਸੀਬਲ ਹੈ। ਉਹਦੇ ਪਾਣੀ ਵਿੱਚ ਰਹਿ ਕੇ, ਪਾਣੀ 'ਚ ਰਹਿ ਕੇ। ਬਿਲਕੁਲ। ਅੱਛਾ ਪ੍ਰਨਾਮ ਸਿੰਘ ਜੀ, ਪਿਛਲੇ ਤਕਰੀਬਨ 30 ਸਾਲਾਂ ਤੋਂ ਤੁਸੀਂ ਆਸਟ੍ਰੇਲੀਆ ਵਿੱਚ ਰਹਿ ਰਹੇ ਹੋ। ਤੁਸੀਂ ਬੜਾ ਕੁਝ ਬਣਦਾ ਵੀ ਦੇਖਿਆ, ਹਾਂਜੀ, ਬੜਾ ਕੁਝ ਬਦਲਦਾ ਦੇਖਿਆ, ਹੈ ਨਾ। ਹੁਣ ਬਹੁਤ ਟਿਕਾਣੇ 'ਤੇ ਤੁਸੀਂ ਇੱਥੇ ਆ ਕੇ ਬੈਠੇ ਵੀ ਹੋਏ, ਹਰੇਕ ਪਾਸੋਂ ਮੈਨੂੰ ਸੰਤੁਸ਼ਟ ਲੱਗਦੇ ਹੋ ਤੁਸੀਂ। ਹਾਂਜੀ, ਬਿਲਕੁਲ। ਜਿਹੜੇ ਸਾਡੇ ਨਵੇਂ ਆ ਰਹੇ ਨੇ ਬੱਚੇ, ਕੋਈ ਸਟੂਡੈਂਟ ਦੇ ਤੌਰ 'ਤੇ ਆ ਰਿਹਾ ਜਾਂ ਕੋਈ ਹੋਰ ਤਰੀਕੇ ਨਾਲ ਇੱਥੇ ਆ ਰਹੇ ਨੇ, ਉਹਨਾਂ ਨੂੰ ਤੁਹਾਡੇ ਵੱਲੋਂ ਕੀ ਸੁਨੇਹਾ? ਭਾਜੀ, ਇੱਕ ਕਹਾਵਤ ਹੈ ਕਿ ਸਬਰ ਸੰਤੋਖ 'ਚ ਰਹਿਣਾ ਸਿੱਖੋ, ਕਿ ਕੋਈ ਵੀ ਜੇ ਮੈਜਿਕ ਇਹੋ ਜਿਹਾ ਹੈ ਨਹੀਂ ਕਿ ਕੁਇਕ ਰਾਤੋਂ ਰਾਤ ਅਮੀਰ ਬਣਨ ਦੀ ਜਿਹੜੀ ਲਾਲਸਾ ਨਾ, ਉਹ ਨਹੀਂ ਹੋਣੀ ਚਾਹੀਦੀ। ਮਿਹਨਤ ਨਾਲ ਕੰਮ ਕਰੋ, ਸਾਰਾ ਕੁਛ ਹੀ ਪਰਮਾਤਮਾ ਆਪ ਹੀ ਨਜ਼ਰ ਸਵੱਲੀ ਹੋਵੇ, ਸੱਚੀ ਸਾਫ਼ ਨੀਅਤ ਨਾਲ ਕੰਮ ਕਰੀ ਚੱਲੋ, ਸਾਰਾ ਕੁਝ ਮਿਲਦਾ। ਲੜਕੇ ਨਵੇਂ ਆ ਰਹੇ ਆ, ਬੜੀ ਵਧੀਆ, ਔਰ ਡੇ ਬਾਈ ਡੇ ਜਿਹੜੇ ਹੁਣ ਆ ਰਹੇ ਨਾ, ਉਹ ਬੜੇ ਸਮਾਰਟ ਆ, ਪੜ੍ਹੇ ਲਿਖੇ ਆ,
ਪਹਿਲਾਂ ਜਿੰਨੇ ਆਉਂਦੇ ਸੀ ਮੇਰੇ ਖਿਆਲ ਉਹ ਆਪਣੇ ਪੁਰਾਣੀ ਜਦੋਂ ਵੇਖਦਾ ਉਹ ਘੱਟ ਪੜ੍ਹੇ ਲਿਖੇ ਸੀ। ਫਿਰ ਸਾਡੀ ਜਨਰੇਸ਼ਨ ਆਈ ਥੋੜ੍ਹੀ ਬਹੁਤੀ, ਉਸ ਤੋਂ ਵੱਧ ਪੜ੍ਹੇ ਲਿਖੇ ਸੀ। ਜਿਹੜੇ ਹੁਣ ਆ ਰਹੇ ਆ ਉਹ ਕਾਫੀ ਲੜਕੇ, ਉਹਨਾਂ 'ਚ ਕੁਛ ਕਰਨ ਦੀ ਇੱਛਾ ਬਹੁਤ ਆ। ਮੈਜੋਰਟੀ ਬਹੁਤ ਵਧੀਆ ਨੇ, ਬੜੇ ਵਧੀਆ ਨੇ, ਬੜਾ ਖੁਸ਼ ਹੋ ਰਿਹਾ, ਕਮਿਊਨਿਟੀ ਆਪਣੀ ਗਰੋ ਹੋ ਰਹੀ ਹੈ। ਪਰ ਜਦੋਂ ਕੁਛ ਲੋਕ ਆ ਥੋੜ੍ਹੇ ਬਹੁਤੇ ਵਿੱਚ ਹੁੰਦੇ ਆ, ਉਹ ਚਾਹੁੰਦੇ ਆ ਕਿ ਇੱਕਦਮ ਰਾਤੋਂ ਰਾਤ ਅਮੀਰ ਬਣਨ ਦੀ ਲਾਲਸਾ ਦੇ ਵਿੱਚ ਕਈ ਵਾਰੀ ਉਹ ਸ਼ਾਰਟਕੱਟ ਵੀ ਕਰਨ ਦੀ ਟਰਾਈ ਕਰਦੇ ਆ। ਉਹ ਮੈਂ ਉਹਨਾਂ ਨੂੰ ਕਹੂੰਗਾ ਵੀ ਉਹ ਚੀਜ਼ ਰਾਤੋਂ ਰਾਤ ਉਹ ਤੋਂ ਅਵੋਇਡ ਕਰੋ, ਮਿਹਨਤ ਕਰੋ। ਇਹ ਮੁਲਕ ਬੜਾ ਓਪਰਚੁਨਿਟੀ ਵਾਲਾ ਮੁਲਕ ਆ। ਇੱਥੇ ਜਿਹੜਾ ਵੀ ਮਿਹਨਤ ਕਰਦਾ ਵਾ ਉਹਨੂੰ ਫਲ ਜ਼ਰੂਰ ਮਿਲਦਾ ਵਾ। ਪ੍ਰਨਾਮ ਸਿੰਘ, ਜਿੱਦਾਂ ਹੁਣ ਤੁਸੀਂ ਆਪ ਹੀ ਕਿਹਾ ਕਿ ਨਵੇਂ ਸਾਡੇ ਬੱਚੇ ਆ ਰਹੇ ਨੇ, ਉਹਨਾਂ ਨੂੰ ਤੁਸੀਂ ਸੁਨੇਹਾ ਦਿੱਤਾ ਕਿ ਮਿਹਨਤ ਕਰਨ, ਲਗਨ ਨਾਲ ਕੰਮ ਕਰਨ, ਬਿਲਕੁਲ, ਬਾਕੀ ਪ੍ਰਮਾਤਮਾ ਦੇ ਭਰੋਸਾ ਰੱਖਣ, ਠੀਕ ਨਹੀਂ? ਬਿਲਕੁਲ। ਪਰ ਅੱਜ ਕੱਲ੍ਹ ਜੋ ਬ੍ਰਿਸਬਨ ਵੀ ਦੇਖਦੇ ਆ ਜਾਂ ਆਸਟ੍ਰੇਲੀਆ ਦੇ ਹਰੇਕ ਹਿੱਸੇ ਦੇਖਦੇ ਆ ਕਿ ਪ੍ਰਾਈਸਾਂ ਘਰਾਂ ਦੀਆਂ ਬਹੁਤ ਮਹਿੰਗੀਆਂ ਹੋ ਚੁੱਕੀਆਂ ਨੇ, ਬਿਲਕੁਲ ਮਹਿੰਗਾਈ ਬਹੁਤ ਹੋ ਚੁੱਕੀ ਹੈ। ਤੁਹਾਡਾ ਤਜਰਬਾ ਕੀ ਕਹਿੰਦਾ ਕਿ ਜਿਹੜੇ ਅੱਜ ਆਉਣ ਵਾਲੇ ਬੱਚੇ ਨੇ ਜਿਹਨਾਂ ਨੇ ਮਿਹਨਤ ਕਰਨੀ ਜਾਂ ਨੌਕਰੀਆਂ ਕਰਨੀਆਂ, ਉਹਨਾਂ ਲਈ ਇੱਥੇ ਘਰ ਰਹਿ ਕੇ ਆਸਟ੍ਰੇਲੀਆ ਵਿੱਚ ਰਹਿਣਾ ਕਿੰਨਾ ਕੁ ਸੰਭਵ ਆ? ਦੇਖੋ ਭਾਈ, ਘਰਾਂ ਦੀ ਮਾਰਕੀਟ ਜਿੱਦਾਂ ਤੁਸੀਂ ਕਹਿ ਰਹੇ ਜੇ ਕਿ ਬ੍ਰਿਸਬਨ ਦੀ ਮਾਰਕੀਟ ਇਸ ਟਾਈਮ ਜਿਹੜੀ ਹੈ ਨਾ ਸਭ ਤੋਂ ਅਨਅਫੋਰਡੇਬਲ ਹੋਏ ਪਏ ਆ। ਬ੍ਰਿਸਬਨ ਇਜ਼ ਸੈਕੰਡ ਮੋਸਟ ਐਕਸਪੈਂਸਿਵ ਸਿਟੀ ਆਸਟ੍ਰੇਲੀਆ 'ਚ ਹੋ ਗਿਆ, ਸਿਡਨੀ ਤੋਂ ਬਾਅਦ। ਮੈਲਬਰਨ ਨੂੰ ਵੀ ਆਪਾਂ ਕ੍ਰੋਸ ਕਰ ਗਏ ਹਾਂ। ਪਰ ਜਦੋਂ ਵੀ ਘਰ ਕਿਸੇ ਨੇ ਖਰੀਦਣਾ, ਉਹ ਲੱਗਦਾ ਵਾ ਵੀ ਅੱਜ ਮੈਂ ਖਰੀਦ ਰਿਹਾ ਬੜਾ ਮਹਿੰਗਾ ਖਰੀਦ ਰਿਹਾ। ਘਰ ਦੀ ਗੇਮ ਇਹੋ ਜਿਹੀ ਆ ਕਿ ਘਰ ਹਾਊਸ ਖਰੀਦਣਾ ਹੈ, ਬਿਲਕੁਲ ਆਪਣੇ ਬੰਦਿਆਂ ਦੀ ਇੱਕ ਇੱਛਾ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਟਾਰਗੇਟ ਹੁੰਦਾ ਕਿ ਆਪਾਂ ਪੀਆਰ ਹੋਣਾ। ਪੀਆਰ ਹੋਣ ਤੋਂ ਬਾਅਦ ਉਹਨਾਂ ਦੇ ਹਾਲੇ ਪੀਆਰ ਦੇ ਪੇਪਰ ਆਏ ਵੀ ਨਹੀਂ ਹੁੰਦੀ ਅਤੇ ਉਹ ਸਲਾਹਾਂ ਲੈਣੀਆਂ ਸ਼ੁਰੂ ਕਰ ਦਿੰਦੇ ਆ ਵੀ ਆਪਾਂ ਹੁਣ ਘਰ ਖਰੀਦਣਾ ਭਾਜੀ, ਕੀ ਕਰਨਾ ਇਹਦੇ ਵਾਸਤੇ। ਉਹਨਾਂ ਨੂੰ ਜਿਹੜੀ ਆਪਾਂ ਸਹੀ ਐਡਵਾਈਸ ਕਰ ਦਿੰਦੇ ਹਾਂ ਕਿ ਦੇਖੋ ਆਹ ਚੀਜ਼ਾਂ ਇਸ ਤਰ੍ਹਾਂ ਹੁੰਦੀਆਂ, ਦੋ ਚਾਰ ਚੀਜ਼ਾਂ ਤੁਸੀਂ ਧਿਆਨ 'ਚ ਰੱਖੋ ਵੀ ਕਿੱਥੇ ਘਰ ਖਰੀਦਣਾ ਵਾ ਆਪਣਾ, ਕਿਹੜੇ ਏਰੀਏ 'ਚ ਖਰੀਦਣਾ ਵਾ, ਸਕੂਲ ਦੇ ਲਾਗੇ ਹੋਵੇ, ਉਸ ਏਰੀਏ ਦੀ ਨੌਲੇਜ ਲੈ ਲਓ, ਉਸ ਏਰੀਏ ਦੇ ਵਿੱਚ ਇਨਫਰਾਸਟਰਕਚਰ ਕੀ ਹੋਰ ਜਾ ਰਿਹਾ ਵਾ, ਕਿਹੜੇ ਏਰੀਏ, ਥੋੜ੍ਹੀ ਬਹੁਤੀ ਰਿਸਰਚ ਜ਼ਰੂਰ ਕਰੋ। ਔਰ ਆਪਣੀ ਜੌਬ ਦੇਖੋ ਕਿੱਥੇ ਆ, ਆਪਣੇ ਬੱਚਿਆਂ ਦੇ ਸਕੂਲ ਉੱਥੇ ਲਾਗੇ ਹੋਣੇ ਚਾਹੀਦੇ ਆ। ਇਹ ਨਹੀਂ ਕਿ ਆਪਾਂ ਜਾ ਕੇ ਅੱਜ ਕਈ ਵਾਰੀ ਵੇਖੀਦੇ ਆ ਕਿ 30-40 ਕਿਲੋਮੀਟਰ ਬਾਹਰ ਜਾ ਕੇ ਜਦੋਂ ਘਰ ਲੈ ਤਾਂ ਲਈਦੇ ਆ, ਵਧੀਆ ਲੱਗਦੇ ਆ, ਨਵੇਂ ਬਣੇ ਆ, ਪਰ ਉਸ ਤੋਂ ਬਾਅਦ ਫਿਰ ਉਹ ਜਦੋਂ ਜੌਬਸ ਤੋਂ ਡੇਲੀ 1-1.5 ਘੰਟੇ ਦਾ ਟਰੈਵਲ ਟਾਈਮ ਹੁੰਦਾ ਜਾਂ ਬੱਚਿਆਂ ਦੇ ਸਕੂਲ ਨਹੀਂ ਵਧੀਆ ਹੁੰਦੇ, ਫਿਰ ਉਹ ਸਾਨੂੰ ਐਕਸਪੀਰੀਅੰਸ ਆਉਂਦਾ ਕਿ ਲੋਕ ਫਿਰ ਅਪਰੋਚ ਕਰਦੇ ਆ ਕਿ ਅਸੀਂ ਹੁਣ ਇੱਥੇ ਕਿਤੇ ਦੂਜੇ ਸਬਰਬ 'ਚ ਜਾਣਾ। ਸੋ ਇਹ ਘਰ ਲੈਣਾ, ਇਹ ਕੋਈ ਵੂਲਵਰਥ ਤੋਂ ਕੋਈ ਦੁੱਧ ਦੀ ਬੋਤਲ ਤੋਂ ਲੈਣ ਜਾਣਾ ਨਹੀਂ, ਬੜਾ ਸੋਚ ਸਮਝ ਕੇ ਫੈਸਲੇ ਲੈਣੇ ਚਾਹੀਦੇ ਆ। ਵੈਸੇ ਵੀ ਗੌਰਮੈਂਟ ਦੀਆਂ ਪਾਲਿਸੀਆਂ ਅੱਜ ਕੱਲ੍ਹ ਵਧੀਆ ਆਈਆਂ ਵਾ, 7 ਲੱਖ ਤੱਕ ਅਤੇ 7.5 ਲੱਖ ਤੱਕ, ਅਤੇ ਉੱਦਾਂ ਹੀ ਗੌਰਮੈਂਟ ਵੀ ਸਪੋਰਟ ਕਰਦੀ ਆ। ਸਟੈਂਪ ਡਿਊਟੀ ਵੇਵ ਕੀਤੀ ਹੋਈ ਆ, ਪਲੱਸ $30,000 ਨਵੇਂ ਘਰਾਂ ਦੀ ਗ੍ਰਾਂਟ ਹੈ, ਉਹ ਵੀ ਮਿਲਦੀ ਆ। ਹੁਣ ਤਾਂ ਮੇਰੇ ਖਿਆਲ ਉਹ 8 ਲੱਖ ਤੱਕ ਵੀ, $1 ਮਿਲੀਅਨ ਤੱਕ ਕਰਤੀ ਆ ਕਿ ਨੋ ਸਟੈਂਪ ਡਿਊਟੀ ਫਸਟ ਹੋਮ ਬਾਇਰ ਨੂੰ ਕਰ ਦਿੱਤੀ ਸਾਰੇ ਕੁਈਨਜ਼ਲੈਂਡ ਅਤੇ ਬ੍ਰਿਸਬੇਨ ਗੋਲਡ ਕੋਸਟ ਦੇ ਏਰੀਏ 'ਚ। ਰੂਰਲ ਏਰੀਏ ਥੋੜ੍ਹੀ ਘੱਟ ਹੈ ਸ਼ਾਇਦ, ਅਤੇ ਉਹ ਬੜੀ ਸਪੋਰਟ ਕਰ ਰਹੀ ਹੈ ਗੌਰਮੈਂਟ ਆਪਣੀ ਨੇ। ਨਵੇਂ ਵੇਖੋ ਹੁਣੇ ਸਰਕਾਰ ਆਈ ਆ, ਬੜੇ ਵਾਅਦੇ ਕੀਤੇ ਆ, ਦੇਖੋ ਕਿੰਨੇ ਕੁ ਵਫਾ ਹੁੰਦੇ ਆ। ਅਤੇ ਘਰ ਜਦੋਂ ਲੈਣਾ, ਘਰ ਸੋਚ ਕੇ ਲਓ ਕਿ 8-10 ਸਾਲ ਦੀ ਗੇਮ ਹੈ, 8-10 ਸਾਲ ਦੀ ਰੱਖ ਕੇ ਚੱਲੋ, ਤੁਸੀਂ ਕਦੀ ਰੌਂਗ ਨਹੀਂ ਜਾਂਦੇ। ਪਰ ਅੱਜ ਕੱਲ੍ਹ ਮੈਂ ਕੀ ਦੇਖਿਆ ਕਿ ਜਿਹੜਾ ਡਿਪੋਜ਼ਿਟ ਹੈ ਨਾ, ਕਿ ਹੁਣ ਬ੍ਰਿਸਬਨ ਦੇਖੀਏ ਅਸਲ ਤੌਰ ਦੇ ਵਿੱਚ 8-9 ਲੱਖ ਤੋਂ ਘੱਟ ਘਰ ਕੋਈ ਹੈ ਨਹੀਂਗਾ। ਬਿਲਕੁਲ, ਜੋ ਲੈਣਾ ਪੁਰਾਣਾ ਵੀ ਘਰ ਲੈਣਾ ਹੈ ਨਹੀਂਗਾ। ਨਹੀਂ ਹੈਗਾ। ਹੁਣ ਜਿਹੜਾ ਬੰਦਾ ਕੱਲ੍ਹ ਇੰਡੀਆ ਤੋਂ ਆਇਆ, 2 ਸਾਲ 3 ਸਾਲ ਲੱਗ ਗਏ ਉਹਨੂੰ ਪੱਕੇ ਹੋਣ ਨੂੰ, ਕਿਉਂ? ਆਪਣੀਆਂ ਫੀਆਂ ਦਿੰਦਾ ਸਟੂਡੈਂਟ, ਹਾਂਜੀ, ਉਹਨੂੰ ਕਿਰਾਏ 'ਤੇ ਘਰ ਵੀ ਲੈਣਾ, ਬਿਲਕੁਲ, ਰੋਟੀ ਪਾਣੀ ਵੀ ਖਾਣਾ, ਨਹੀਂ ਕੁਝ ਬਚਦਾ। 4-5 ਜਾਂ 7 ਸਾਲ ਲੱਗ ਜਾਂਦੇ ਉਹਨੂੰ ਪੱਕਾ ਹੋਣ ਨੂੰ। ਹਰੇਕ ਸਾਲ ਘਰ ਦੀ ਕੀਮਤ ਵਧੀ ਜਾਂਦੀ ਹੈ, ਹਾਂਜੀ। ਠੀਕ ਨਹੀਂ? ਉਹਨੂੰ ਕੀ ਤੁਸੀਂ ਸਲਾਹ ਦਿਓਗੇ ਕਿ ਕਿਸ ਤਰ੍ਹਾਂ ਉਹ ਪੈਸੇ ਜੋੜੇ? ਆਖਰ ਦੇ ਵਿੱਚ ਇਹ ਹੁੰਦੇ ਵੀ ਤੁਸੀਂ ਕਿੰਨਾ ਕਮਾਉਂਦੇ ਨਹੀਂ, ਪਰ ਕਿੰਨਾ ਜੋੜਦੇ ਆ। ਕਿਹੜਾ ਤਰੀਕਾ ਤੁਸੀਂ ਦੱਸ ਸਕਦੇ ਵੀ ਤੁਸੀਂ ਆਹ ਦੇਖੋ ਵੀ ਇਸ ਚੀਜ਼ ਤੋਂ ਪਰਹੇਜ਼ ਕਰੋ, ਇੱਦਾਂ ਪੈਸੇ ਜੋੜੋ, ਫਿਰ ਤੁਸੀਂ ਇੱਦਾਂ ਘਰ ਲੈ ਸਕਦੇ? ਕੋਈ ਹੈ ਤਰੀਕਾ ਇਹੋ ਜਿਹਾ? ਭਾਜੀ ਮੇਰੇ ਖਿਆਲ ਮੈਨੂੰ ਦੱਸਣ ਦੀ ਲੋੜ ਨਹੀਂ ਗੀ। ਮੈਂ ਜਿਹੜੇ ਪੈਸੇ ਜੋੜਨ ਵਾਲੀ ਗੱਲ ਹੈ ਨਾ, ਜਿਹੜੇ ਆਪਣੇ ਕਮਿਊਨਿਟੀ ਇਸ ਚੀਜ਼ ਨੂੰ ਬਹੁਤ ਤਗੜੀ ਆ। ਡਿਪੋਜ਼ਿਟ ਇਹਨਾਂ ਕੋਲ ਬੜੇ ਵੱਡੇ ਪਏ ਹੁੰਦੇ ਆ, ਲੱਖ 2-2 ਲੱਖ ਡਿਪੋਜ਼ਿਟ ਪਏ ਆ, ਪਰ ਕਈ ਵਾਰੀ ਨਾ ਆਪਾਂ ਟੈਕਸ ਨਹੀਂ ਭਰਦੇ। ਤਾਂ ਬੈਂਕਾਂ 'ਚ ਜਾਂਦੇ, ਕਹਿੰਦੇ ਭਾਜੀ ਲੋਨ ਨਹੀਂ ਹੁੰਦਾ ਜੀ, ਬੈਂਕ ਵਾਲੇ ਰਿਫਿਊਜ਼ ਕਰ ਰਿਹਾ, ਮੇਰੇ ਕੋਲ ਇੰਨੇ ਪੈਸੇ ਵੀ ਪਏ, ਇੰਨਾ ਡਿਪੋਜ਼ਿਟ ਵੀ ਪਿਆ ਵਾ। ਮੈਨੂੰ ਲੱਗਦਾ ਡਿਪੋਜ਼ਿਟ ਦੀ ਕੋਈ ਪ੍ਰੋਬਲਮ ਨਹੀਂ, ਟੈਕਸ ਰਿਟਰਨ ਦੀ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਹੈ, ਖਾਸ ਕਰਕੇ ਜਿਹੜੇ ਆਪਣੇ ਡਰਾਈਵਿੰਗ ਭਾਈਚਾਰੇ ਜਾਂ ਜੋ ਸੈਲਫ ਇੰਪਲੋਇਡ ਨੇ, ਉਹਨਾਂ ਦੀ ਪ੍ਰੋਬਲਮ ਹੈ ਕਿ ਟੈਕਸ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਟੈਕਸ ਰਿਟਰਨਾਂ ਬੜੀਆਂ ਜ਼ਰੂਰੀ ਆ ਲੋਨ ਲੈਣ ਵਾਸਤੇ। ਅਤੇ ਡਿਪੋਜ਼ਿਟ ਦੀ ਗੱਲ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਡਿਪੋਜ਼ਿਟ ਇਹਨਾਂ ਕੋਲ ਹੋ ਹੀ ਜਾਂਦਾ ਹੈ। ਆਪਣਾ ਤਾਂ ਉਹ ਕਮਿਊਨਿਟੀ ਆ ਕਿ ਦਾਲ ਫੁਲਕਾ ਖਾ ਕੇ ਵੀ ਡਿਪੋਜ਼ਿਟ ਜੁੜ ਜਾਂਦਾ ਹੈ, ਜਾਂ ਆਪਣੀ ਕਮਿਊਨਿਟੀ ਅਤੇ ਅਫਗਾਨੀ ਕਮਿਊਨਿਟੀ, ਇਹ ਦੋਵੇਂ ਕਮਿਊਨਿਟੀਆਂ ਕੋਲ ਡਿਪੋਜ਼ਿਟ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ, ਕਿਉਂਕਿ ਪੈਸੇ ਇਹਨਾਂ ਨੇ ਸੇਵਿੰਗ ਕਰ ਹੀ ਲੈਣੇ ਆ।
ਇਹ ਦੂਜੀਆਂ ਕਮਿਊਨਿਟੀਆਂ ਹੁੰਦੀਆਂ, ਇਹਨਾਂ ਨੇ ਵੀਕਐਂਡ ਤੇ ਜਿਹੜੇ ਸਪੈਂਡ ਕਰ ਲੈਣੇ ਹੁੰਦੇ। ਆਪਾਂ ਤੇ ਤੁਹਾਨੂੰ ਪਤਾ ਆਪਾਂ ਉਹੋ ਜਿਹੇ ਸੱਭਿਆਚਾਰ 'ਚੋਂ ਆਏ ਆ ਕਿ ਪਹਿਲਾਂ ਅਸੀਂ ਸੇਵਿੰਗ ਕਰਕੇ ਅਸੀਂ ਰੱਖਣੇ ਆ। ਉੱਥੋਂ ਆਏ ਆ, ਇੰਡੀਆ ਦੇ ਕਲਚਰ ਸਾਡਾ ਇਹ ਹੁੰਦਾ ਕਿ ਪਤਾ ਜੀ ਕਦੋਂ ਮੁਸੀਬਤ ਕੋਈ ਐਮਰਜੈਂਸੀ ਬਿਮਾਰੀ ਸ਼ਮਾਰੀ ਦੇ ਵਿੱਚ ਪੈਸਿਆਂ ਦੀ ਲੋੜ ਪੈ ਜਾਂਦੀ ਹੈ ਜੋੜੋ। ਪਰ ਇੱਥੇ ਤਾਂ ਚਲੋ ਮੈਡੀਕੇਅਰ ਹੈਗਾ, ਸਾਰਾ ਕੁਝ ਕਵਰ ਹੈ, ਪਰ ਫਿਰ ਵੀ ਇੱਕ ਨਾ ਉਹ ਆਦਤ ਪਈ ਹੁੰਦੀ ਪੈਸੇ ਜੋੜਨ ਵਾਲੀ। ਪੈਸੇ ਤਾਂ ਸੋ ਤੁਹਾਡੇ ਕਹਿਣ ਦਾ ਭਾਵ ਵੀ ਪੈਸੇ ਜੋੜੋ, ਟੈਕਸ ਪੇ ਕਰੋ, ਕਿਉਂਕਿ ਬੈਂਕ ਨੇ ਆਖਰ ਦੇ ਵਿੱਚ ਤੁਹਾਡੀ ਇਨਕਮ ਦੇਖਣੀ ਆ, ਜਿਹੜੀ ਸਹੀ ਤਰੀਕੇ ਦੇ ਨਾਲ ਜਦੋਂ ਤੁਸੀਂ ਟੈਕਸ ਪੇ ਕੀਤਾ ਹਾਂਜੀ ਫਿਰ ਲੋਨ ਮਿਲੂਗਾ। ਬਿਲਕੁਲ। ਪ੍ਰਣਾਮ ਸਿੰਘ, ਜਦੋਂ ਸਾਡੇ ਦੁਆਬੇ ਤੋਂ ਖਾਸ ਕਰਕੇ ਪੰਜਾਬੀ ਬਾਹਰ ਜਾਣ ਲੱਗੇ ਨਾ, ਹਾਂਜੀ, ਇੰਗਲੈਂਡ ਨੂੰ, ਉਹ ਤੋਂ ਬਾਅਦ ਕੈਨੇਡਾ ਨੂੰ, ਉਹਨਾਂ ਸਾਰਿਆਂ ਦੀ ਇੱਕ ਰੀਝ ਹੁੰਦੀ ਸੀ ਵੀ ਅਸੀਂ ਜਾਣਾ 5 ਸਾਲ ਆਉਣੇ ਆ, 10 ਸਾਲ ਆਉਣੇ ਆ, ਪੈਸੇ ਕਮਾਉਣੇ ਆ ਤਾਂ ਵਾਪਸ ਪੰਜਾਬ ਚਲੇ ਜਾਣਾ। ਹਾਂਜੀ। ਹੁਣ ਤੁਸੀਂ ਇੱਥੇ ਇੰਨੇ 30 ਸਾਲ ਤੋਂ ਰਹਿ ਰਹੇ ਹੋ, ਬੜਾ ਕੁਝ ਕਮਾ ਲਿਆ, ਬੜਾ ਕੁਝ ਬਣਾ ਲਿਆ, ਰੱਬ ਦਾ ਦਿੱਤਾ ਇਸ ਵੇਲੇ ਸਭ ਕੁਝ ਆ ਤੁਹਾਡੇ ਕੋਲ। ਹਾਂਜੀ। ਕੀ ਤੁਹਾਡੇ ਅੰਦਰ ਮਾੜੀ ਜਿਹੀ ਕਸਕ ਉੱਠਦੀ ਹੈ ਜੇ ਵੀ ਕਿ ਮੈਂ ਹੁਣ ਜਾ ਕੇ ਪੰਜਾਬ ਜਾ ਕੇ ਰਵਾਂ ਜਾਂ ਮੈਂ ਉੱਥੇ ਰਿਹਾ ਕਰਾਂ? ਬਿਲਕੁਲ ਭਾਜੀ, ਇਹ ਜਿਹੜੇ ਮੈਂ ਦੱਸਿਆ ਨਾ ਕਿ 20-22 ਸਾਲ ਉੱਥੇ ਕੱਢ ਲਏ ਆ ਨਾ ਜਿਹੜੇ ਜਵਾਨ ਹੋਣ ਵਾਲੇ, ਤੇ ਹੁਣ ਆ ਕੇ ਥੋੜ੍ਹਾ ਜਿਹਾ ਫਰਕ ਪੈ ਗਿਆ। ਨਹੀਂ ਤਾਂ ਹਮੇਸ਼ਾ ਲੱਗਦਾ ਹੁੰਦਾ ਸੀ ਕਿ ਅਸੀਂ ਤਾਂ ਇੱਥੇ ਥੋੜ੍ਹੇ ਬਹੁਤੇ, ਹਰ ਕੋਈ ਬੰਦਾ ਜਦੋਂ ਆਉਂਦਾ ਇੱਥੇ ਆਉਂਦਾ ਕਿ ਮੈਂ ਪੈਸੇ ਕਮਾਉਣੇ ਆ ਤੇ ਕਮਾ ਕੇ ਤੇ ਵਾਪਸ ਚਲੇ ਜਾਣਾ ਵਾ। ਇੰਡੀਆ ਜਾ ਕੇ ਸੋਹਣਾ ਮਕਾਨ, ਸੋਹਣਾ ਬਿਜ਼ਨਸ ਉੱਥੇ ਸੈੱਟ ਕਰਾਂਗੇ ਤੇ ਉੱਥੇ ਜਾ ਕੇ ਜਦੋਂ ਵੀ ਕੋਈ ਮਾਈਗ੍ਰੈਂਟ ਆਉਂਦਾ ਉਹਦੇ ਮਨ 'ਚ ਇਹੀ ਇੱਛਾ ਹੁੰਦੀ ਕਿ ਮੈਂ ਵਾਪਸ ਚਲੇ ਜਾਣਾ। ਪਰ ਉਸ ਸਮੇਂ ਦੇ ਨਾਲ ਜਿਉਂ-ਜਿਉਂ ਤੁਸੀਂ ਇੱਥੇ ਰਹੀ ਜਾਂਦੇ ਜੇ, ਬੱਚੇ ਹੋ ਜਾਂਦੇ ਆ, ਫਿਰ ਉਹ ਚੇਂਜ ਹੋ ਜਾਂਦੀ ਹੈ ਚੀਜ਼। ਖੈਰ ਮੈਂ ਤਾਂ ਹਰ ਸਾਲ ਇੰਡੀਆ ਜਾਂਦਾ, ਪਰ ਫਿਰ ਵੀ ਕਦੀ ਨਾ ਕਦੀ ਮੇਰੇ ਮਨ 'ਚ ਆਉਂਦਾ ਕਿ ਯਾਰ ਜੇ ਕਿਤੇ ਮੌਕਾ ਲੱਗਾ ਨਾ, ਕਿਤੇ ਮੌਕਾ ਮਿਲਿਆ ਤੇ ਪਿੰਡ ਜਾ ਕੇ ਮਕਾਨ ਬਣਾ ਕੇ ਰਿਟਾਇਰ ਹੋ ਕੇ ਉੱਥੇ ਹੀ ਰਵਾਂਗੇ। ਮਨ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਫਿਰ ਵੀ ਭਾਵੇਂ ਅੱਜ ਅਸੀਂ ਲੱਖ ਆਸਟ੍ਰੇਲੀਅਨ ਹੋ ਗਏ ਹਾਂ, ਕਿਤੇ ਨਾ ਕਿਤੇ ਮਨ 'ਚ ਉਹ ਹੈਗਾ ਕਿ ਅਸੀਂ ਇੰਡੀਅਨ ਆ। ਔਰ ਹੋਣਾ ਵੀ ਚਾਹੀਦਾ ਵਾ, ਉਹ ਨਿਕਲਣਾ ਵੀ ਨਹੀਂ ਚਾਹੀਦਾ। ਅਸੀਂ ਬੜੇ ਮਾਣ ਨਾਲ ਕਹੀਦਾ, ਬਾਹਰ ਜਾਈਦਾ ਤਾਂ ਉਹ ਕਿਤੇ ਨਾ ਕਿਤੇ ਲੋਕ ਕਈ ਵਾਰੀ ਗੱਲ ਕਰ ਦਿੰਦੇ ਆ। ਮੈਂ ਭਾਵੇਂ ਆਪਣਾ ਬਿਜ਼ਨਸ ਕਰਦਾ, ਉੱਥੇ ਜਾ ਕੇ ਜਦੋਂ ਗੱਲਬਾਤ ਕਰੀਦੀ ਹੈ ਨਾ ਤਾਂ ਬੰਦੇ ਕਹਿਣਗੇ ਵਾਟ ਨੈਸ਼ਨੈਲਿਟੀ ਆ ਯੂ, ਤਾਂ ਜਵਾਬ ਹੁੰਦਾ ਆਸਟ੍ਰੇਲੀਅਨ। ਉਹਨਾਂ ਨਾਲ ਆਈ ਮੀਨ ਕਿੱਥੋਂ, ਵੇ ਯੂ ਕਮ ਫਰੋਮ। ਉਹਨਾਂ ਨੂੰ ਦੱਸੀਦਾ ਕਿ ਨਹੀਂ ਭਾਈ ਮੈਂ ਤਾਂ 30 ਸਾਲ ਤੋਂ ਆਸਟ੍ਰੇਲੀਆ 'ਚ ਹੀ ਰਹਿਣ ਡਿਆ ਵਾਂ। ਪਰ ਗੱਲ ਇਹ ਆ ਵੀ ਫਿਰ ਵੀ ਆਪਾਂ ਹੈਗੇ ਤਾਂ ਇੰਡੀਅਨ ਹੀ ਆ। ਇੱਕ ਸਾਡਾ ਪਹਿਰਾਵਾ ਵੇਖ ਲਓ ਜਾਂ ਕਿੱਦਾਂ ਰਹਿ ਲਓ, ਪਛਾਣ ਆ ਹੀ ਜਾਂਦੀ ਹੈ। ਬਰਾਊਨ ਸਕਿਨ ਆ, ਇੱਥੋਂ ਉਹਨਾਂ ਨੇ ਪਛਾਣ ਹੀ ਲੈਣਾ ਕਿ ਹੈ ਤਾਂ ਮਾਈਗ੍ਰੈਂਟ ਆ। ਉਹ ਠੀਕ ਆ, ਰਹਿਣਾ ਵੀ ਚਾਹੀਦਾ ਮਨ 'ਚੋਂ, ਇੰਡੀਆ ਨਿਕਲਣਾ ਵੀ ਨਹੀਂ ਚਾਹੀਦਾ। ਬੱਚਿਆਂ ਨੂੰ ਵੀ ਮੈਂ ਤਾਂ ਕਹਿੰਦਾ ਵੀ ਸਾਰੇ ਜਾਣਿਆਂ ਨੂੰ ਹਰ ਸਾਲ ਲੈ ਕੇ ਜਾਓ, ਜ਼ਰੂਰ ਘੁਮਾਉਣਾ ਚਾਹੀਦਾ। ਆਪਣੇ ਅਗਲੇ ਬੱਚੇ ਜੁੜੇ ਰਹਿਣ, ਬੜਾ ਕੁਝ ਉੱਥੋਂ ਸਿੱਖਣ ਲਈ ਮਿਲਦਾ ਵਾ। ਔਰ ਬੜੀ ਚੰਗੀ ਗੱਲ ਹੈ ਜਦੋਂ ਖਾਸ ਕਰਕੇ ਮਾਂ ਪਿਓ ਨਾ ਰਹਿੰਦੇ ਹੋਣ, ਦਾਦੀ ਦਾਦਾ ਨਾ ਰਹਿੰਦੇ ਹੋਣ ਘਰ ਦੇ ਵਿੱਚ, ਉਹਦੇ ਨਾਲ ਬੱਚਿਆਂ ਦੇ ਬਹੁਤ ਫਰਕ ਪ੍ਰਭਾਵ ਪੈਂਦਾ, ਬਹੁਤ ਪ੍ਰਭਾਵ ਪੈਂਦਾ। ਪੰਜਾਬੀ ਲੈਂਗੁਏਜ ਦੀ ਪਕੜ ਚੰਗੀ ਬਣ ਜਾਂਦੀ ਹੈ ਉਹਨਾਂ ਦੀ। ਅੱਛਾ, ਤੁਸੀਂ ਉਹ ਗੱਲ ਕਰਦੇ ਸੀ ਨਾ ਵੀ ਉਹ ਦੇਖ ਲੈਂਦੇ ਤੁਸੀਂ ਕਿੱਥੋਂ ਆ, ਕੋਈ ਰੰਗ ਜੋ ਸਾਡਾ ਬਰਾਊਨ ਹੈ। ਕੀ 30 ਸਾਲਾਂ ਦੇ ਦੌਰਾਨ ਕੋਈ ਤੁਹਾਡੇ ਨਾਲ ਕਿਸੇ ਵਜ੍ਹਾ ਕਰਕੇ ਜਾਂ ਰੰਗ ਕਰਕੇ ਕੋਈ ਵਿਤਕਰਾ ਹੋਇਆ? ਹਾਂਜੀ ਭਾਜੀ, ਹੋਇਆ ਬਿਲਕੁਲ ਹੁੰਦਾ ਵਾ। ਇਹ ਹਰ ਇੱਕ ਮੇਰੇ ਖਿਆਲ ਮਾਈਗ੍ਰੈਂਟ ਦੀ ਕਹਾਣੀ ਆ। ਇਹ ਦੁੱਖ ਆ ਵੀ ਕਿਤੇ ਨਾ ਕਿਤੇ ਸਾਨੂੰ ਲੱਗਦਾ ਯਾਰ ਆਸਟ੍ਰੇਲੀਆ 'ਚ ਰਹਿੰਦੇ ਇੰਨੇ ਸਾਲ ਹੋ ਗਏ ਆ, ਟੈਕਸ ਪੇਅਰ ਆ, ਬਿਜ਼ਨਸ ਵੀ ਇੱਥੇ ਆ, ਘਰ ਵੀ ਇੱਥੇ ਆ, ਸਾਰਾ ਕੁਝ ਇੱਥੇ ਆ। ਪਰ ਕਿਤੇ ਨਾ ਕਿਤੇ ਨਾ ਉਹ ਕਈ ਵਾਰੀ ਸਾਨੂੰ ਕੋਈ ਇਹੋ ਜਿਹਾ ਇੰਸੀਡੈਂਟ ਹੋ ਜਾਂਦਾ ਕਿ ਬੇਗਾਨਗੀ ਦੀ ਭਾਵਨਾ ਜੀ ਮਹਿਸੂਸ ਹੁੰਦਾ ਹੈ ਕਿ ਯਾਰ ਕਿਉਂ ਇਸ ਤਰ੍ਹਾਂ ਹੁੰਦਾ ਹੈ, ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਖੈਰ ਉਹ ਕਿਤੇ ਨਾ ਕਿਤੇ ਹੋ ਜਾਂਦਾ ਹੈ। ਕਈ ਵਾਰੀ ਮਨ 'ਚ ਆ ਜਾਂਦੀ ਕੋਈ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਬਾਹਰ, ਅਤੇ ਉਹ ਉਸ ਟਾਈਮ ਲੱਗਦਾ ਹੈ ਕਿ ਯਾਰ ਆਪਣਾ ਮੁਲਕ, ਉਹ ਕਹਿੰਦੇ ਨਹੀਂ ਇੱਕ ਬੂਟਾ ਹੁੰਦਾ ਵਾ ਕਿ ਬੂਟਾ ਪੁੱਟ ਕੇ ਦੂਜੀ ਜਗ੍ਹਾ ਲਾਉਣਾ ਬੜਾ ਮੁਸ਼ਕਿਲ ਆ। ਇੱਕ ਬੂਟਾ ਵੀ ਲਾ ਲਈਏ ਨਾ, ਇੱਕ ਕਈ ਵਾਰੀ ਉਹ ਜਦੋਂ ਤੇ ਬਿਲਕੁਲ ਛੋਟਾ ਹੁੰਦਾ ਵਾ ਉਸ ਟਾਈਮ ਤੇ ਲੱਗ ਜੇ। ਮੈਂ ਵੈਸੇ ਐਡਵਾਈਸ ਵੀ ਦਿੰਦਾ ਹੁੰਦਾ ਕਿ ਬੰਦਾ ਵੀ ਬੂਟੇ ਵਰਗਾ ਹੀ ਆ। ਜੇ ਤੇ ਜਵਾਨੀ ਦੇ ਵਿੱਚ ਹੀ 20 ਸਾਲਾਂ ਤੱਕ ਮਾਈਗ੍ਰੇਟ ਹੋ ਕੇ ਆ ਗਿਆ ਤੇ ਉਹ ਸੈਟਲ ਹੋ ਜਾਏਗਾ। ਕਈ ਮੇਰੇ ਵਰਗੇ ਜਾਂ ਬਾਅਦ ਵਿੱਚ ਕਈ ਹਾਲੇ ਵੀ ਉੱਥੇ ਮੈਨੂੰ ਜਾਣਦੇ ਆ ਜਿਹੜੇ ਕਿ 40 ਸਾਲ 45 ਸਾਲ ਦੇ ਹੋਏ ਆ ਤੇ ਉਹ ਸੋਚਦੇ ਆ ਕਿ ਹੁਣ ਮਾਈਗ੍ਰੇਟ ਕਰੀਏ। ਤੇ ਮੈਂ ਇਹਨਾਂ ਨੂੰ ਐਡਵਾਈਸ ਦਿੰਦਾ ਨਾ ਕਿ ਨਹੀਂ, ਹੁਣ ਨਹੀਂ ਹੋ ਸਕਣਾ। ਤੁਸੀਂ ਉਹ ਟਾਈਮ ਲੰਘ ਚੁੱਕਾ ਜਦੋਂ ਸਟਰਗਲ ਦਾ ਟਾਈਮ ਸੀਗਾ। ਉਹ ਟਾਈਮ ਹੁੰਦਾ 20-25 ਸਾਲ ਤੱਕ ਜਿਹੜੀ ਹੁਣ ਜਿਸ ਤਰ੍ਹਾਂ ਸਟੂਡੈਂਟ ਆਉਂਦੇ ਆ ਬੜੇ ਵਧੀਆ ਆਪਣੇ ਪੜ੍ਹਾਈ ਕਰਦੇ ਆ, ਬਿਜ਼ਨਸ ਵੀ ਸੈੱਟ ਕੀਤੇ ਆ, ਬੜੇ ਕਾਮਯਾਬ ਹੋਏ ਆ। ਪਰ ਜਿਹੜਾ 30-40 ਸਾਲ ਤੋਂ ਬਾਅਦ ਜਿਹੜੀ ਮਾਈਗ੍ਰੇਸ਼ਨ ਹੈ ਉਹਦੇ ਵਾਸਤੇ ਉਹ ਬੂਟੇ ਵਾਲਾ ਹਿਸਾਬ ਹੋ ਜਾਂਦਾ ਕਿ ਦੂਜੀ ਜਗ੍ਹਾ ਪੁੱਟ ਕੇ ਲਾਉਣਾ, ਫਿਰ ਉਹ ਸਕਸੈਸ ਹੋਣ ਦੇ ਚਾਂਸ ਬਹੁਤ ਘੱਟ ਜਾਂਦੇ ਆ। ਪ੍ਰਣਾਮ ਸਿੰਘ ਜੀ, ਤੁਹਾਡੇ ਨਾਲ ਗੱਲਾਂ ਕੀਤੀਆਂ, ਤੁਸੀਂ ਸਾਨੂੰ ਆਪਣੀ ਜ਼ਿੰਦਗੀ ਬਾਰੇ ਦੱਸਿਆ, ਬਹੁਤ ਚੰਗਾ ਲੱਗਾ। ਇੰਡੋਜ਼ ਟੈਲੀਵਿਜ਼ਨ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਰਿਸ਼ਪਾਲ ਖੇਰ ਭਾਜੀ, ਤੁਹਾਡਾ, ਲਵੀ ਦਾ ਅਤੇ ਸਾਰੀ ਟੀਮ ਦਾ। ਤੁਹਾਡੇ ਕੈਮਰਾਮੈਨ ਬੈਠੇ ਆ ਸਵੇਰ ਤੋਂ ਆ ਕੇ, ਤੁਸੀਂ ਮੈਂ ਦੇਖ ਰਿਹਾ ਕਿ ਕਿੰਨਾ ਕੰਮ ਕਰ ਰਹੇ ਜੇ। ਔਰ ਤੁਸੀਂ, ਮੈਂ ਗੱਲ ਕਰਦਾ ਹੁੰਦਾ ਕਿ
ਇੱਕ ਸਿਰਫ ਵੀਡੀਓ ਬਣਾ ਕੇ ਪੇਸ਼ ਕਰ ਦੇਣਾ ਨਹੀਂ। ਤੁਸੀਂ ਇਹ ਕੰਮ ਕਰ ਰਹੇ ਜੇ, ਤੁਸੀਂ ਕੋਈ ਪੈਸੇ ਖਾਤਰ ਨਹੀਂ ਕੰਮ ਕਰ ਰਿਹਾ। ਮੈਂ ਦੇਖ ਰਿਹਾ ਤੁਹਾਨੂੰ ਪੈਸ਼ਨ ਆ। ਪਹਿਲਾਂ ਹੀ ਤੁਹਾਨੂੰ ਦੇਖ ਰਿਹਾ ਰਿਸ਼ਪਾਲ ਭਾਈ ਨੂੰ ਅਸੀਂ ਰੇਡੀਓ 4AB ਤੇ ਕੰਮ, ਜਦੋਂ ਅਸੀਂ ਨਵੇਂ ਆਏ ਇੱਕੋ ਹੀ ਰੇਡੀਓ ਸਟੇਸ਼ਨ ਹੁੰਦਾ ਸੀ ਬ੍ਰਿਸਬੇਨ 'ਚ, ਕਮਿਊਨਿਟੀ ਰੇਡੀਓ, ਉਹ ਵੀ ਤੁਸੀਂ ਚਲਾਉਂਦੇ ਹੁੰਦੇ ਸੀ। ਉਸ ਤੋਂ ਬਾਅਦ ਵੀ ਤੁਸੀਂ ਕਈ ਤਰ੍ਹਾਂ ਦੀਆਂ ਆਰਗੇਨਾਈਜੇਸ਼ਨਾਂ ਚਲਾਈਆਂ, ਜਦੋਂ ਦਾ ਇੰਡੋਸ TV ਚੱਲਿਆ ਹੈ। ਗੁੱਸਾ ਨਾ ਕਰਿਓ, ਮੈਨੂੰ ਲੱਗਦਾ ਘਰ ਫੂਕ ਤਮਾਸ਼ਾ ਵੇਖਣ ਵਾਲਾ ਕੰਮ ਆ ਤੁਹਾਡਾ, ਸਿਰਫ ਤੁਸੀਂ ਸ਼ੌਂਕ ਪਿਗਾ ਰਹੇ ਜੇ ਕਿ ਪੈਸ਼ਨ ਆ ਬੜਾ, ਤਾਂ ਕਰਨਾ ਵੀ ਚਾਹੀਦਾ ਵਾ। ਕਮਿਊਨਿਟੀ ਨੂੰ ਸਾਥ ਦੇਣਾ ਚਾਹੀਦਾ ਵੱਧ ਤੋਂ ਵੱਧ ਇਸ ਚੀਜ਼ ਦੇ ਵਿੱਚ, ਔਰ ਬੜਾ ਅੱਛਾ ਕੰਮ ਕਰ ਰਿਹਾ। ਮਾਰਗਦਰਸ਼ਕ ਤੁਸੀਂ ਸਾਡੇ ਵੀ ਤੇ ਹੋਰ ਕਈਆਂ ਦੇ, ਧੰਨਵਾਦ ਜੀ। ਦੇਖ ਕੇ ਅੱਗੇ ਹੋਰ ਵੀ ਬਹੁਤ ਧੰਨਵਾਦ ਜੀ। ਕਮਿਊਨਿਟੀ ਕਰ ਰਹੀ ਹੈ ਕੰਮ। ਔਰ ਸ਼ੁਭ ਲੈ ਸ਼ਾਮ। ਦਰਸ਼ਕੋ, ਹੁਣੇ ਤੁਹਾਡੀ ਮੁਲਾਕਾਤ ਕਰਵਾਈ ਆ ਸਰਦਾਰ ਪ੍ਰਨਾਮ ਸਿੰਘ ਹੇਰ ਹੁਣਾਂ ਨਾਲ, ਜੋ ਕਿ ਪਿਛਲੇ 30 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਸਨ। ਉਹਨਾਂ ਦੀ ਜ਼ੁਬਾਨੀ ਤੁਸੀਂ ਉਹਨਾਂ ਦੀ ਕਹਾਣੀ ਸੁਣੀ, ਤੇ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਤਦ ਤੱਕ ਦੇਖਦੇ ਰਹੋ ਇੰਡੋ ਟੈਲੀਵਿਜ਼ਨ। ਮੈਂ ਹਰਸ਼ਪਾਲ ਹੇਰ, ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਪਾਪਾ ਜੀ ਕਹਿੰਦੇ ਵੀ ਦੇਖਣਾ ਤੇ ਤੇਰਾ ਘਰ ਵਾਲਾ ਮੈਂ ਕਿੱਦਾਂ ਦਾ ਟੋਲ ਕੇ ਲਿਆਇਆ। ਅੱਛਾ ਤਾਂ ਭੂਆ ਹੁਣ ਮਿਰਚਾਂ ਤਾਂ ਤੈਨੂੰ ਪਤਾ ਹੀ, ਤੇਰਾ ਭਾਜੀ ਕਿੰਨੀਆਂ ਖਾਂਦਾ। ਆਹੋ। ਇਹਨਾਂ ਦਾ ਸਟਾਈਲ ਉਹ ਛੋਟੇ ਹੁੰਦੇ ਆ। ਅੱਛਾ ਹਾਂ ਆ ਦੇਖ, ਪਰ ਪਹਿਲਾਂ ਉਹਨੇ ਇਹ ਕੀਤਾ ਵੀ ਗਾਈਆਂ ਵਾਲਾ ਆ ਫਾਰਮ, ਗਾਈਆਂ ਵਾਲੇ ਫਾਰਮ 'ਚ ਜਾਣਾ। ਤੇ ਮੈਂ ਬਹੁਤ ਰਿਸ਼ਤੇਦਾਰ ਬੈਠੀਆਂ ਉੱਠੀਆਂ ਨੂੰ ਉਹਨਾਂ ਨੂੰ ਕਈਆਂ ਨੂੰ ਦੇਖਿਆ ਮੇਰੇ ਨਾਲ ਵੀ ਇਦਾਂ ਹੋਈ, ਜਿਹੜੇ ਮੇਰੇ ਤੇ ਪਹਿਲਾਂ ਮਗਰੋਂ ਆਏ। ਕਹਿੰਦਾ ਭੂਆ TV ਨਾ ਤੋੜਨੇ। ਆਏ ਮੈਂ ਕਿ ਮੈਂ ਤਾਂ ਹੱਥ ਵੀ ਨਹੀਂ ਅਜੇ ਲਾਇਆ। ਠੀਕ ਸੀ? ਠੀਕ ਹੀ ਸੀ ਕਿ ਪਸੰਦ ਸੀ? ਨਹੀਂ ਠੀਕ ਹੈ, ਪਸੰਦ। ਅੱਛਾ ਵੀ ਤੈਨੂੰ ਕਿੱਦਾਂ ਭੈਣ ਸਾਡੀ ਪਸੰਦ ਆ ਗਈ ਸੀ? ਪੈਂਦੀ ਸੱਟੇ ਦੀ ਜਾਂ ਤੂੰ ਵੀ ਕੋਈ ਐਵੇਂ ਛਾਲਾ ਛੋਲਾਂ ਜਿਹੀਆਂ ਮਾਰੀਆਂ ਪਹਿਲਾਂ? ਨਹੀਂ ਮੈਂ ਇਹ ਪਰਦੇਸੀਆਂ ਦਾ ਦੁੱਖ ਪਰਦੇਸੀਆਂ ਦੇ ਨਾਲ ਹੀ ਆ, ਉਹੀ ਜਾਣਦੇ ਆ। ਹਾਂ ਬਿਲਕੁਲ ਜੀ।